ਪੰਜਾਬੀ ਰੇਡੀਓ US से सुन रहे ਸਾਰੇ ਹੀ ਸਰੋਤਿਆਂ ਨੂੰ ਬਲਵੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਮ ਦੇ ਨੇ ਬਲਤੇਜਪਾਨਾ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਕਬਜ਼ਾ ਖਾਲਸਾ ਇੰਸ਼ੋਰੈਂਸ ਏਜੰਸੀ ਸਾਨਾਜਾ 4082722500 ਗੁਰਦੀਪ ਸਿੰਘ ਬਿਰਦੀ ਕਲੋਵਸ ਤਰਾਮ ਸਿੰਘ ਸ਼ੇਰਗਿੱਲ ਸਲਮਾ ਮਨਜੀਤ ਸਿੰਘ ਦੀਵਾਨਾ ਫਰੈਜ਼ਨੋ टर्कियाना इमीग्रेशन लॉ फर्म 4159090503। बहुत धन्यवाद करते हैं प्रोग्रामां नूं स्पॉन्सर करते हो सब तक पहुँचाते साडे नाल जुड़ चुके हैं। बलतेजपाना, सत श्री अकाल, स्वागत है जी। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਕੱਲ੍ਹ ਦੀ ਗੱਲ ਕਰਦੇ ਹਾਂ। ਪੰਜਾਬ ਦੇ ਵਿੱਚ ਜਿਸ ਤਰ੍ਹਾਂ ਹੁਣ ਰੱਦੋ ਬਦਲ ਹੋ ਗਈਆਂ, ਹੋਰ ਸਰਕਾਰ ਹੋਰ ਆ ਗਈ ਆ ਅਤੇ ਉੱਥੇ ਜਿਹੜਾ ਮੰਤਰੀ ਮੰਡਲ ਆ ਉਹਦਾ ਵੀ ਜੋੜ ਤੋੜ ਚੱਲ ਰਿਹਾ ਆ ਅਤੇ ਨਾਂ ਪਾਉਣ ਦੇ ਲਈ ਵੀ ਬੜਾ ਕੁਛ ਹੋ ਰਿਹਾ ਆ। ਬਿਲਕੁਲ ਜੀ, ਕਿੰਨੇ ਨਾਂ ਪੈਂਦੇ ਆ, ਕਿੰਨੇ ਕੱਢੇ ਜਾਂਦੇ ਆ, ਬੜਾ ਅਹਿਮ ਹੈ। ਇਹਦੇ ਵਾਸਤੇ ਜੋੜ ਤੋੜ ਇੱਥੇ ਪੰਜਾਬ ਦੇ ਵਿੱਚ ਵੀ ਹੋ ਰਹੇ ਆ ਤੇ ਜੇ ਦੇਖਿਆ ਹੋਵੇ ਤਾਂ ਜਿਹੜੇ ਲੋਕ ਪੁੱਛਦੇ ਤੱਕ ਨਹੀਂ ਸੀ ਉਹ ਏਅਰਪੋਰਟ ਤੱਕ ਚੜਾਉਣ ਦੇ ਵਾਸਤੇ ਜਾ ਰਹੇ ਆ, ਫਿਰ ਲੈਣ ਦੇ ਵਾਸਤੇ ਜਾ ਰਹੇ ਆ। ਕੁਛ ਜਿਨ੍ਹਾਂ ਨੂੰ ਇਹ ਲੱਗਦਾ ਇਹ ਸਾਡਾ ਚਿੱਤਰ ਨਿਕਾਲਾ ਹੋ ਸਕਦਾ, ਉਹ ਦਿੱਲੀ ਜਾ ਕੇ ਬੈਠੇ ਆ, ਉੱਥੋਂ ਪ੍ਰੈਸ਼ਰ ਪਾਉਣ ਦੇ ਯਤਨਾਂ ਦੇ ਵਿੱਚ ਨੇ। ਜਿਹੜੇ ਆ ਸਕਦੇ ਆ ਉਹਨਾਂ ਦੇ ਵਿੱਚ ਇੱਕ ਤਾਂ ਪ੍ਰਗਟ ਸਿੰਘ ਹੋਰਾਂ ਦਾ ਨਾਮ ਹੈ ਜਿਨ੍ਹਾਂ ਨੂੰ ਮੰਤਰੀ ਬਣਾਇਆ ਜਾ ਸਕਦਾ। ਇਹ ਜ਼ਰੂਰ ਮੇਰਾ ਖਿਆਲ ਤਸੱਲੀ ਦੇਣ ਵਾਲੀ ਗੱਲ ਹੋਊ ਬਹੁਤ ਸਾਰੇ ਲੋਕਾਂ ਦੇ, ਕਿਉਂਕਿ ਪ੍ਰਗਟ ਸਿੰਘ ਹੋਰਾਂ ਵਰਗੇ ਲੋਕ ਸਿਆਸਤ ਦੇ ਵਿੱਚ ਅਣਡਿੱਠ ਕੀਤੇ ਗਏ ਆ ਪਿਛਲੇ ਸਮੇਂ ਤੋਂ। ਸੁਹਿਰਦ ਸਿਆਸਤਦਾਨਾਂ ਦੀ ਲੜੀ ਦੇ ਵਿੱਚ ਪ੍ਰਗਟ ਸਿੰਘ ਹੋਰਾਂ ਦਾ ਨਾਮ ਹੈ। ਜਿਹੜੇ ਲੋਕ ਠਰਮੇ ਦੇ ਨਾਲ ਗੱਲ ਕਰਦੇ ਆ, ਜਿਹੜੇ ਲੋਕ ਇਸ਼ੂਜ਼ ਦੇ ਉੱਤੇ ਗੱਲ ਕਰਦੇ ਆ, ਜਿਹੜੇ ਲੋਕ ਬੇਥਵੀਆਂ ਨਹੀਂ ਮਾਰਦੇ। ਸੋ ਪ੍ਰਗਟ ਸਿੰਘ ਹੋਰੀ ਜੇ ਆਉਂਦੇ ਆ, ਉਹਨਾਂ ਨੂੰ ਕਿਹੜਾ ਮਹਿਕਮਾ ਦਿੱਤਾ ਜਾਂਦਾ ਇਹ ਬਾਅਦ ਵਾਲੀ ਗੱਲ ਹੈ। ਉਹ ਕਿੰਨਾ ਸਕਸੈਸ ਹੁੰਦੇ ਆ ਉਹ ਬਾਅਦ ਵਾਲੀ ਗੱਲ ਹੈ, ਪਰ ਉਹਨਾਂ ਦਾ ਮੰਤਰੀ ਮੰਡਲ ਦੇ ਵਿੱਚ ਜੇ ਉਹ ਆ ਜਾਂਦੇ ਆ ਜਿਹਦੇ ਚਾਂਸਸ ਪੂਰੇ ਨੇ, ਤੇ ਇਹ ਆਪਣੇ ਆਪ ਦੇ ਵਿੱਚ ਇੱਕ ਚੰਗੀ ਖਬਰ ਪੰਜਾਬ ਦੀ ਸਿਆਸਤ ਦੇ ਵਾਸਤੇ ਹੋਊਗੀ। ਰਾਜਾ ਵੜਿੰਗ ਹੋਰਾਂ ਦਾ ਦੂਸਰਾ ਨਾਮ ਕਿਹਾ ਜਾ ਰਿਹਾ ਕਿ ਉਹ ਵੀ ਮੰਤਰੀ ਮੰਡਲ ਦੇ ਵਿੱਚ ਆ ਸਕਦੇ ਆ। ਜਿਹੜੇ ਸਾਬਕਾ ਵਜ਼ੀਰ ਨੇ ਉਹਨਾਂ ਨੇ ਦਿੱਲੀ ਜਾ ਕੇ ਡੇਰੇ ਲਾਏ ਆ। ਇਹਦੇ ਵਿੱਚ ਬਲਬੀਰ ਸਿੰਘ ਸਿੱਧੂ ਵੀ ਸ਼ਾਮਲ ਹੈ, ਜਿਹੜਾ ਕਿ ਤੁਸੀਂ ਕਹ ਲਓ ਕਿ ਮੁਹਾਲੀ ਦਾ ਸਿਹਤ ਮੰਤਰੀ ਆ, ਕਿਉਂਕਿ ਸਿਹਤ ਮੰਤਰੀ ਬਣਨ ਤੋਂ ਬਾਅਦ ਪੰਜਾਬ ਦੇ ਵਿੱਚ ਨਹੀਂ ਕਿਤੇ ਵੀ ਉਹ ਆਏ। ਕਰਪਸ਼ਨ ਵਾਲੇ ਮਾਮਲੇ ਦੇ ਵਿੱਚ ਉਹਦੇ ਉੱਤੇ ਦੋਸ਼ ਲੱਗਦੇ ਆ ਕਿ ਉਹਨੇ ਗਊਸ਼ਾਲਾ ਦੀ ਜ਼ਮੀਨ ਤੱਕ ਨਹੀਂ ਛੱਡੀ, ਆਪ ਤੇ ਆਪਣੇ ਭਰਾ ਦੇ ਨਾਂ ਦੇ ਉੱਤੇ ਬਣਾ ਕੇ NGO ਉਹਦੇ ਨਾਂ ਦੇ ਉੱਤੇ ਕਰ ਲਈ। ਬਲਬੀਰ ਸਿੱਧੂ ਕਾਂਗਰਸੀ ਆਗੂ ਅੰਬਿਕਾ ਸੋਨੀ ਦੇ ਨੇੜੇ ਨੇ, ਛਾਂਟੀ ਤੋਂ ਡਰਦੇ ਨੇ ਜਾ ਕੇ ਉੱਥੋਂ ਆਪਣੀਆਂ ਤਾਰਾਂ ਜਿਹੜੀਆਂ ਉਹ ਜੋੜ ਲਈਆਂ ਨੇ। ਪਰਮਿੰਦਰ ਸਿੰਘ ਪਿੰਕੀ ਤੇ ਸਾਧੂ ਸੁਭਾਅ ਵਾਲੇ ਜਿਹਨੇ ਕਰਪਸ਼ਨ ਦੇ ਵਿੱਚ ਵੱਡੇ ਵੱਡੇ ਜਿਹੜੇ ਨੇ ਲੋਕ ਉਹਨਾਂ ਨੂੰ ਪਿੱਛੇ ਛੱਡਤਾ। ਸਾਧੂ ਸਿੰਘ ਧਰਮਸੋਤ ਉਹ ਵੀ ਦਿੱਲੀ ਬੈਠਾ ਜਾ ਕੇ, ਉਹ ਅਜੇ ਵੀ ਇਹ ਸੋਚਦਾ ਕਿ ਲੁੱਟ ਦੇ ਵਾਸਤੇ ਸ਼ਾਇਦ ਕੋਈ ਕਸਰ ਰਹਿ ਗਈ ਹੋਵੇ, ਇਸ ਕਰਕੇ ਉਹ ਉੱਥੇ ਜਾ ਕੇ ਦਿੱਲੀ ਬੈਠਾ। ਜਿਨ੍ਹਾਂ ਦੀ ਛੁੱਟੀ ਹੋ ਸਕਦੀ ਆ ਉਹਦੇ ਚ ਸਾਧੂ ਸਿੰਘ ਧਰਮਸੋਤ ਪਹਿਲੇ ਨੰਬਰ ਦੇ ਉੱਤੇ ਦੱਸਿਆ ਜਾ ਰਿਹਾ। ਰਾਣਾ ਸੋਢੀ ਇਹਦੇ ਵਿੱਚ ਸ਼ਾਮਲ ਹੈ, ਬ੍ਰਹਮ ਮਹਿੰਦਰਾ ਇਹਦੇ ਵਿੱਚ ਸ਼ਾਮਲ ਹੈ, ਜਿਨ੍ਹਾਂ ਨੂੰ ਬਾਹਰ ਦਾ ਰਾਹ ਦਿਖਾਇਆ ਜਾ ਸਕਦਾ। ਆਪਣੇ ਜਵਾਈ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਗੱਦੀ ਦੇ ਉੱਤੇ ਬੈਠਿਆ ਅਖੀਰਲੇ ਦਿਨ ਤਰਸ ਦੇ ਆਧਾਰ ਦੇ ਉੱਤੇ ਆਬਕਾਰੀ ਵਿਭਾਗ ਦੇ ਵਿੱਚ ਇੰਸਪੈਕਟਰ ਲਾਉਣ ਦੀ ਫਾਈਲ ਦੇ ਉੱਤੇ ਸਾਈਨ ਕਰਵਾਉਣ ਵਾਲਾ ਗੁਰਪ੍ਰੀਤ ਸਿੰਘ ਕਾਂਗੜ ਵੀ ਇਹਦੇ ਵਿੱਚ ਸ਼ਾਮਲ ਹੈ। ਇਹ ਹੁਣ ਨਿਰਭਰ ਕਰਦਾ ਹਾਈ ਕਮਾਂਡ ਕਿੰਨਾ ਕੁ ਖੁੱਲ ਕੇ ਖੇਡਣ ਦਾ ਮੌਕਾ ਦਿੰਦੀ ਆ। ਗਾਂਧੀ ਪਰਿਵਾਰ ਦੇ ਬਹੁਤੇ ਮੈਂਬਰ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਸ਼ਿਮਲਾ ਚ ਨੇ। ਰਾਤ ਦੇਰ ਤੱਕ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਦਿੱਲੀ ਦੇ ਵਿੱਚ ਬੈਠੀ ਹਾਈ ਕਮਾਂਡ ਦੇ ਲੀਡਰਾਂ ਦੇ ਨਾਲ ਇਹਦੇ ਉੱਤੇ ਵਿਚਾਰ ਵਟਾਂਦਰਾ ਹੁੰਦਾ ਰਿਹਾ। ਤਣ ਪੱਤਣ ਲੱਗਿਆ ਕਿ ਨਹੀਂ ਲੱਗਿਆ ਅਜੇ ਨਹੀਂ ਪਤਾ। ਦੇਰ ਰਾਤ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਹੋਰੀ ਅੰਮ੍ਰਿਤਸਰ ਆ ਗਏ। ਇਸ ਵੇਲੇ ਅੰਮ੍ਰਿਤਸਰ ਨੇ ਤੇ ਹੁਣ ਉਹ ਚੰਡੀਗੜ੍ਹ ਜਾਣਗੇ। ਕੁਛ ਅਹੁਦੇਦਾਰ ਹੋਰ ਐਲਾਨੇ ਗਏ ਆ ਰਾਤ। ਪ੍ਰਗਟ ਸਿੰਘ ਹੋਰਾਂ ਦੇ ਨਾਲ ਯੋਗਿੰਦਰਪਾਲ ਢੀਂਗਰਾ ਜਨਰਲ ਸਕੱਤਰ ਹੋਣਗੇ ਤੇ ਗੁਲਜ਼ਾਰ ਇੰਦਰ ਚਹਿਲ ਨੂੰ ਪਾਰਟੀ ਦਾ ਖਜ਼ਾਨਚੀ ਲਾ ਦਿੱਤਾ ਗਿਆ। ਗੁਲਜ਼ਾਰ ਇੰਦਰ ਚਹਿਲ ਪੰਜਾਬ ਦੇ ਸਾਬਕਾ IG ਜਿਹੜੇ ਚਹਿਲ ਨੇ ਉਹਨਾਂ ਦਾ ਮੁੰਡਾ ਪਟਿਆਲੇ ਤੋਂ। ਅੱਜ ਦਾ ਦਿਨ ਜਿਹੜਾ ਇਸ ਮਾਮਲੇ ਦੇ ਵਿੱਚ ਵਾਹਵਾ ਰੁਝੇਵਿਆਂ ਵਾਲਾ ਰਹੂਗਾ। ਕੌਣ ਆਉਂਦਾ ਕੌਣ ਜਾਂਦਾ ਇਸ ਪੱਖੋਂ ਇਹ ਦੇਖਣ ਵਾਲਾ ਹੋਊਗਾ। ਹਾਲਾਤ
ਇਹ ਨੇ ਕਿ ਲੋਕ, ਇਹ ਪਤਾ ਹੈ ਕਿ ਬਹੁਤਾ ਕੁਝ ਨਿਕਲਣਾ ਨਹੀਂ, ਫਿਰ ਵੀ ਇੱਕ ਆਸ ਲਾਈ ਬੈਠੇ ਆ। ਤੁਸੀਂ ਹੈਰਾਨ ਹੋਵੋਗੇ ਕਿ ਇੱਥੇ ਪਟਿਆਲੇ ਦੇ ਵਿੱਚ ਜਿਹੜੀ ਕੁਝ 6-7 ਮਹੀਨਿਆਂ ਤੋਂ ਸੜਕ ਬੰਦ ਸੀਗੀ, ਜਿਹੜੇ ਕਪਤਾਨ ਦੇ ਮਹਿਲਾ ਮੂਹਰਿਓਂ ਲੰਘਦੀ ਆ, ਉਹ ਖੁੱਲ ਗਈ ਗੱਲ। ਲੋਕ ਇਸ ਗੱਲ ਦੇ ਉੱਤੇ ਬਹੁਤ ਸਾਰੀ ਰਾਹਤ ਮਹਿਸੂਸ ਕਰ ਰਹੇ ਆ ਕਿ ਸ਼ੁਕਰ ਹੈ ਕਿਤੇ ਇਹ ਸੜਕ ਖੁੱਲੀ ਆ। ਸਮੇਂ-ਸਮੇਂ ਦੀ ਗੱਲ ਹੈ, ਕਿਸੇ ਵੇਲੇ ਲੋਕ ਇਸ ਗੱਲ ਦੇ ਵਾਸਤੇ ਪ੍ਰਾਊਡ ਸਮਝਦੇ ਹੁੰਦੇ ਸਨ ਕਿ ਸਾਡੇ ਇਲਾਕੇ ਦਾ, ਸਾਡੇ ਏਰੀਏ ਦਾ ਬੰਦਾ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚ ਗਿਆ। ਤੇ ਜਿਹੜੇ ਪਟਿਆਲੇ ਦੇ ਵਿੱਚ ਰਹਿਣ ਵਾਲੇ ਲੋਕ ਨੇ, ਇਹਨਾਂ ਦੇ ਵਿੱਚ ਤਾਂ ਰਾਜਿਆਂ ਮਹਾਰਾਜਿਆਂ ਨੂੰ ਪੂਜਣ ਦਾ ਜਾਂ ਉਹਨਾਂ ਦੀ ਚਾਪਲੂਸੀ ਕਰਨ ਦਾ ਬਹੁਤ ਵੱਡਾ ਇੱਕ ਕਲਚਰ ਹੈ, ਪਰ ਉਹ ਵੀ ਇੰਨੇ ਕੁ ਤੰਗ ਆ ਗਏ ਕਿ ਕੱਲ ਦੇ ਉਹ ਰਾਹਤ ਮਹਿਸੂਸ ਕਰ ਰਹੇ ਆ ਵੀ ਚਲੋ ਕੈਪਟਨ ਅਮਰਿੰਦਰ ਸਿੰਘ ਗਏ ਤੇ ਘੱਟੋ ਘੱਟ ਆ ਸੜਕ ਤਾਂ ਖੁੱਲ ਗਈ, ਅਸੀਂ ਤਾਂ ਸੌਖਿਆਂ ਲੰਘਾਂਗੇ। ਬਿਲਕੁਲ ਜੀ ਬਿਲਕੁਲ। ਅਗਲੀ ਗੱਲ ਕਰਦੇ ਹੈਗੇ ਆ, ਪੰਜਾਬ ਦੇ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਦੇ ਨਾਲ ਬਿਜਲੀ ਕੁਛ ਕੁ ਪੈਸੇ ਸਸਤੀ ਹੋਵੇਗੀ। ਇਹ ਦੇਖੋ, ਇਹ ਹੁਣ ਇਹਦਾ ਕ੍ਰੈਡਿਟ ਪਤਾ ਨਹੀਂ ਕਿਵੇਂ ਰਾਜਨੀਤਿਕ ਤੌਰ ਦੇ ਉੱਤੇ ਲਿਆ ਜਾਂਦਾ। ਹਾਲਾਂਕਿ ਜਿੱਥੇ ਬਿਜਲੀ ਪਹੁੰਚੀ ਹੋਈ ਆ 20-25 ਪੈਸੇ ਦੇ ਨਾਲ ਕੋਈ ਬਹੁਤ ਵੱਡਾ ਫਰਕ ਤਾਂ ਨਹੀਂ ਪੈਣਾ, ਪਰ ਕੁਝ ਸਸਤੀ ਜਿਹੜੀ ਉਹ ਹੋ ਸਕਦੀ ਹੈ। ਸੁਪਰੀਮ ਕੋਰਟ ਦੇ ਵਿੱਚ ਫੈਸਲਾ ਹੱਕ ਦੇ ਵਿੱਚ ਆਉਣ ਤੋਂ ਬਾਅਦ ਪਾਵਰਕਾਮ ਆਪਣੀ ਪਛਵਾੜਾ ਕੋਲਾ ਖਾਣ ਤੋਂ ਕੋੜਾ ਲੈ ਸਕੂਗਾ, ਜਿਹਦੇ ਨਾਲ ਪੰਜਾਬ ਦੇ ਵਿੱਚ ਬਿਜਲੀ ਸਸਤੀ ਹੋਣ ਦੇ ਆਸਾਰ ਬਣਨਗੇ। ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਸੁਪਰੀਮ ਕੋਰਟ ਦਾ ਇਹ ਫੈਸਲਾ ਕੁਝ ਰਾਹਤ ਲੈ ਕੇ ਆਇਆ। ਪੰਜਾਬ ਸਰਕਾਰ ਬਿਜਲੀ ਸਸਤੀ ਕਰਨ ਦੀ ਪਹੁੰਚ ਹੋ ਜੂਗੀ। ਇੱਕ ਅੰਦਾਜ਼ੇ ਦੇ ਅਨੁਸਾਰ ਪੰਜਾਬ ਦੇ ਵਿੱਚ ਪਛਵਾੜਾ ਕੋਲਾ ਖਾਣ ਤੋਂ ਕੋਲਾ ਸਸਤਾ ਪੈਣ ਕਰਕੇ ਬਿਜਲੀ ਪਰ ਯੂਨਿਟ 20 ਤੋਂ 25 ਪੈਸੇ ਸਸਤੀ ਹੋਊਗੀ। ਪਛਵਾੜਾ ਦਾ ਕੋਲਾ ਸਸਤਾ ਪਊਗਾ, ਜਿਹਦੇ ਕਰਕੇ ਪ੍ਰਾਈਵੇਟ ਥਰਮਲਾਂ ਦੀ ਬਿਜਲੀ ਰੇਟ ਘਟਣ ਦੀ ਸੰਭਾਵਨਾ ਹੈ। ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ 25 ਜਨਵਰੀ 19 ਵਾਲੇ ਉਸ ਫੈਸਲੇ ਨੂੰ ਰੱਦ ਕਰ ਦਿੱਤਾ, ਜਿਹੜਾ ਹਾਈ ਕੋਰਟ ਦੇ ਵੱਲੋਂ ਪੱਛਮੀ ਬੰਗਾਲ ਦੀ ਪ੍ਰਾਈਵੇਟ ਐਮਟਾ ਕੰਪਨੀ ਦੇ ਹੱਕ ਦੇ ਵਿੱਚ ਸੁਣਾਇਆ ਗਿਆ ਸੀ। ਕਾਨੂੰਨੀ ਅੜਚਨ ਕਰਕੇ ਪਾਵਰਕਾਮ ਪਿਛਲੇ ਕਈ ਸਾਲਾਂ ਤੋਂ ਕੋਲ ਇੰਡੀਆ ਕੰਪਨੀ ਤੋਂ ਕੋਲਾ ਲੈ ਰਿਹਾ ਸੀ, ਜਿਹੜਾ ਮਹਿੰਗਾ ਪੈ ਰਿਹਾ। ਪਛਵਾੜਾ ਕੋਲਾ ਖਾਣ ਤੋਂ ਕੋਲਾ ਕੱਢਣ ਦੇ ਟੈਂਡਰ ਪਹਿਲਾਂ ਹੀ ਅਗਸਤ 2018 ਦੇ ਮੈਸਰਜ਼ ਦਲੀਪ ਬਿਲਡਕੌਨ ਨੂੰ ਅਲਾਟ ਹੋ ਚੁੱਕੇ ਨੇ, ਪਰ ਜਿਹੜਾ ਇਹਦੇ ਵਿੱਚ ਇੰਨੀਆਂ ਕਾਨੂੰਨੀ ਅੜਚਣਾ ਸਨ, ਜਿਹਦੇ ਕਰਕੇ ਉੱਥੋਂ ਕੋਲਾ ਲਿਆ ਨਹੀਂ ਸੀ ਜਾ ਰਿਹਾ। ਮਹਿੰਗਾ ਕੋਲਾ ਦੂਜੀ ਜਗ੍ਹਾ ਤੋਂ ਲੈਣਾ ਪੈ ਰਿਹਾ ਸੀ, ਜਿਹਦੇ ਕਰਕੇ ਬਿਜਲੀ ਇੱਕ ਕਾਰਨ ਜਿਹੜਾ ਇਹ ਜ਼ਰੂਰ ਆ, ਹੁਣ ਤਾਂ ਬਿਜਲੀ ਕਈ ਕਾਰਨਾਂ ਕਰਕੇ ਮਹਿੰਗੀ ਆ, ਪਰ ਇਹ ਇੱਕ ਕਾਰਨ ਸੀਗਾ ਜਿਹਦੇ ਕਰਕੇ ਪੰਜਾਬ ਦੇ ਵਿੱਚ ਬਿਜਲੀ ਬੇਹੱਦ ਮਹਿੰਗੀ ਆ। ਹੁਣ 20 ਤੋਂ 25 ਪੈਸੇ ਜਿਹੜੀ ਇਹ ਬਿਜਲੀ ਜਦੋਂ ਸਸਤੀ ਹੋਊਗੀ, ਇਹਦਾ ਕਿੰਨਾ ਕੁ ਅਸਰ ਲੋਕਾਂ ਦੇ ਉੱਤੇ ਪਊਗਾ, ਇਹ ਬੜਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਪੁਆਇੰਟ ਹੈ। ਪਰ ਇੰਨਾ ਜ਼ਰੂਰ ਹੈ, ਜਿਹੜਾ ਸੁਪਰੀਮ ਕੋਰਟ ਦਾ ਇਹ ਫੈਸਲਾ ਹੈ, ਜੇ ਉਹਨੂੰ ਦੇਖਿਆ ਜਾਵੇ ਤਾਂ ਜਿਹੜੇ ਹਾਈ ਕੋਰਟ ਦੇ ਵਿੱਚ ਇਹਨਾਂ ਨੇ ਹਾਰੇ ਆ ਪਹਿਲਾਂ, ਜਿਹੜਾ ਉਹ ਹੁਣ ਭੱਜ ਗਏ ਰਾਤੋਂ ਰਾਤ, ਜਿਹੜੇ ਇਹਨਾਂ ਦੇ ਚਿੱਟੇ ਹਾਥੀ ਬੱਧੇ ਸੀਗੇ, ਉਹਨਾਂ ਨੇ ਜਿਹੜੇ ਕੇਸ ਹਾਰੇ ਆ, ਉਹਨਾਂ ਦੇ ਉੱਤੇ ਵੀ ਨਜ਼ਰਸਾਨੀ ਜੇਕਰ ਸਰਕਾਰ ਕਰੇ ਤਾਂ ਜਿਹੜੀਆਂ ਇਹ ਪ੍ਰਾਈਵੇਟ ਥਰਮਲ ਪਲਾਂਟ ਕੰਪਨੀਆਂ ਨੇ, ਘੱਟੋ ਘੱਟ ਟੇਬਲ ਦੇ ਉੱਤੇ ਆਉਣ ਦੇ ਵਾਸਤੇ ਰਾਜੀ ਹੋ ਜਾਣਗੀਆਂ ਵੀ ਤੁਸੀਂ ਕੇਸਾਂ ਵਿੱਚ ਨਾ ਪਾਓ, ਅਸੀਂ ਬਹਿ ਕੇ ਸਮਝੌਤਾ ਕਰਨ ਨੂੰ ਤਿਆਰ ਹਾਂ। ਜੇ ਇਸ ਤਰ੍ਹਾਂ ਦਾ ਸਮਝੌਤਾ ਹੁੰਦਾ ਤੇ ਉਹਨਾਂ ਨੂੰ ਟੇਬਲ ਤੇ ਲਿਆ ਕੇ ਜਿਹੜੇ ਰੇਟ ਨੇ, ਜਿਹੜੇ ਸੁਖਬੀਰ ਸਿੰਘ ਬਾਦਲ 25-25 ਸਾਲਾਂ ਲਈ ਸਾਈਨ ਕਰ ਗਏ, ਉਹਨਾਂ ਰੇਟਾਂ ਨੂੰ ਰਿਵਾਈਜ਼ ਕੀਤਾ ਜਾ ਸਕਦਾ ਹੈ। ਜੇ ਕੰਪਨੀਆਂ ਕਿਤੇ ਇਸ ਤਰ੍ਹਾਂ ਦੇ ਦਬਾਅ ਦੇ ਹੇਠ ਇਹ ਰਿਵਾਈਜ਼ ਕਰ ਲੈਂਦੀਆਂ ਨੇ ਰੇਟ, ਤਾਂ ਇਹ ਸਰਕਾਰ ਦੀ ਵੱਡੀ ਜਿਹੜੀ ਉਹ ਪ੍ਰਾਪਤੀ ਮੰਨੀ ਜਾਊਗੀ। ਹੁਣ ਇਹ ਨਹੀਂ ਪਤਾ ਕਿ ਉਹਨਾਂ ਨੂੰ ਇਹ ਟੇਬਲ ਦੇ ਉੱਤੇ ਲਿਆ ਸਕਣਗੇ ਜਾਂ ਨਹੀਂ। ਜੀ, ਅਗਲੀ ਗੱਲ ਕਰਦੇ ਹੈਗੇ ਆ, ਅਕਾਲੀਆਂ ਨੇ ਫਿਰ ਇੱਕ ਕਾਨਫਰੰਸ ਕੀਤੀ ਆ ਤੇ ਫਿਰ ਉਹਨਾਂ ਨੇ ਕਿਸਾਨਾਂ ਨੂੰ ਭੰਡਿਆ। ਜਿਹੜਾ ਆਈਟੀ ਵਿੰਗ ਹੈ ਕਿਸਾਨਾਂ ਦਾ, ਮਾਫ ਕਰਨਾ ਅਕਾਲੀਆਂ ਦਾ, ਉਹ ਲਗਾਤਾਰ ਕਿਸਾਨ ਆਗੂਆਂ ਦੇ ਉੱਤੇ ਹਮਲੇ ਕਰ ਰਿਹਾ, ਇੰਨੇ ਨੀਵੇਂ ਪੱਧਰ ਤੇ ਕਰ ਰਿਹਾ, ਖਾਸ ਤੌਰ ਦੇ ਉੱਤੇ ਬਲਵੀਰ ਸਿੰਘ ਰਾਜੇਵਾਲ ਦੇ ਉੱਤੇ ਲਗਾਤਾਰ ਉਹ ਹਮਲਾਵਰ ਹੈ ਕਿ ਆਈਟੀ ਵਿੰਗ ਅਕਾਲੀਆਂ ਦਾ, ਕਿਉਂਕਿ ਹਰ ਪਾਰਟੀ ਨੇ ਆਪਣਾ ਆਈਟੀ ਵਿੰਗ ਬਣਾਇਆ ਹੋਇਆ। ਅਕਾਲੀ ਦਲ ਦਾ ਵੀ ਆਈਟੀ ਵਿੰਗ ਹੈ, ਜਿੱਥੇ ਉਹਨੇ, ਜੇ ਤੁਸੀਂ ਉਹਨਾਂ ਦੇ ਜਦੋਂ ਕਿਤੇ ਕੋਈ ਇਦਾਂ ਦਾ ਕਮੈਂਟ ਕਰਦਾ, ਉਹਦੇ ਅਕਾਊਂਟ ਤੇ ਜਾ ਕੇ ਦੇਖੋ, ਅਕਾਊਂਟ ਲੌਕ ਕੀਤਾ ਹੋਇਆ, ਅਕਾਊਂਟ ਬਣੇ ਨੂੰ ਕੋਈ ਮਹੀਨਾ ਹੋਇਆ, 2 ਮਹੀਨੇ ਹੋਏ, 4 ਮਹੀਨੇ ਹੋਏ, ਉਹਦੇ ਵਿੱਚ ਕੋਈ ਐਡ ਨਹੀਂ ਹੈਗਾ ਹੋਰ, ਉਹ ਸਿਰਫ ਕਮੈਂਟ ਕਰਨ ਦੇ ਵਾਸਤੇ ਇਹ ਅਕਾਊਂਟ ਬਣਾਏ ਹੋਏ ਆ। ਲਗਾਤਾਰ ਉਹ ਹਮਲਾਵਰ ਹੈ, ਖਾਸ ਤੌਰ ਦੇ ਉੱਤੇ ਜਦੋਂ ਤੋਂ
ਬਲਬੀਰ ਸਿੰਘ ਰਾਜੇਵਾਲ ਹੋਰਾਂ ਦੀ ਅਗਵਾਈ ਦੇ ਵਿੱਚ ਇੱਥੇ ਪ੍ਰੈਸ ਕਾਨਫਰੰਸ ਹੋਈ ਸੀ, ਜਦੋਂ ਤੋਂ ਇਹਨਾਂ ਨੂੰ 100 ਦਿਨ ਦੇ ਪ੍ਰੋਗਰਾਮ ਤੋਂ ਰੋਕਿਆ ਉਦੋਂ ਤੋਂ। ਹੁਣ ਜਿਹੜਾ ਨਵਾਂ ਵਿਵਾਦ ਸ਼ੁਰੂ ਹੋਇਆ, ਉਹ ਅਕਾਲੀ ਆਗੂ ਜਿਹੜੇ ਕਿ ਵਾਪਸ ਪਰਤਦੇ ਪਏ ਸੀ, ਵਰਕਰ ਇਹਨਾਂ ਦੇ, ਆਗੂ ਨਹੀਂ ਵਰਕਰ ਬਹੁਤੇ ਸੀ ਉਹਨਾਂ ਦੇ ਵਿੱਚ, ਉਹ ਸ਼ਰਾਬ ਨਾਲ ਦੀ ਨਾਲ ਪੀਂਦੇ ਤੇ ਜਿਹੜੇ ਅਕਾਲੀ ਦਲ ਦੇ ਝੰਡੇ ਲਾਏ ਹੋਏ ਮੂਹਰੇ ਤੇ ਵਿੱਚ ਦਾਰੂ ਦੀਆਂ ਬੋਤਲਾਂ ਰੱਖੀਆਂ ਹੋਈਆਂ ਨੇ। ਵਿਚਾਰ ਤਾਂ ਅਕਾਲੀ ਦਲ ਬਾਦਲ ਨੂੰ ਇਹਦੇ ਉੱਤੇ ਕਰਨਾ ਚਾਹੀਦਾ ਸੀਗਾ। ਇੱਕ ਪਾਸੇ ਤੁਸੀਂ ਕਹਿੰਦੇ ਹੋ ਪੰਥ ਦੀ ਨੁਮਾਇੰਦਾ ਜਮਾਤ ਹੈ, ਚੰਗੀ ਪੰਥ ਦੀ ਨੁਮਾਇੰਦਾ ਜਮਾਤ ਹੈ, ਝੰਡਾ ਪੀਲੇ ਰੰਗ ਦਾ ਲਾਇਆ ਹੋਇਆ ਮੂਹਰੇ ਗੱਡੀ ਦੇ ਤੇ ਵਿੱਚ ਸ਼ਰਾਬ ਦੀਆਂ ਬੋਤਲਾਂ ਖੋਲੀਆਂ ਹੋਈਆਂ ਨੇ, ਤੁਸੀਂ ਦੂਜਿਆਂ ਨੂੰ ਕੀ ਅਕਲ ਜਿਹੜੀ ਉਹ ਦੇਣੀ ਹੈ? ਇਹਦੇ ਬਾਵਜੂਦ ਅਕਾਲੀ ਦਲ ਜਿਹੜੀ ਉਹਦੀ ਬੇਇੱਜ਼ਤੀ ਹੋ ਰਹੀ ਆ, ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ, ਉਹਦੇ ਤੋਂ ਘਬਰਾਇਆ ਲਗਾਤਾਰ ਪ੍ਰੈਸ ਕਾਨਫਰੰਸਾਂ ਕਰ ਰਿਹਾ ਤੇ ਕਿਸਾਨ ਜਥੇਬੰਦੀਆਂ ਦੇ ਉੱਤੇ ਕਿੰਤੂ ਪਰੰਤੂ ਕਰ ਰਿਹਾ। ਇੱਕ ਪ੍ਰੈਸ ਕਾਨਫਰੰਸ ਹੋਰ ਲਾਈ ਗਈ, ਹੁਣ ਪਹਿਲਾਂ ਇੱਕ ਲਾਈ ਸੀ, ਇਹ ਦੂਸਰੀ ਪ੍ਰੈਸ ਕਾਨਫਰੰਸ ਲਾਈ, ਜਿਹਦੇ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ, ਦਲਜੀਤ ਸਿੰਘ ਚੀਮਾ, ਮਹੇਸ਼ਿੰਦਰ ਗਰੇਵਾਲ, ਉਹਨਾਂ ਨੇ ਇਹ ਗੱਲ ਕਹੀ ਕਿ ਕਿਸਾਨੀ ਅੰਦੋਲਨ ਤੇ ਰਾਜਨੀਤੀ ਪਾਣ ਨਾ ਚੜਨ ਦਿੱਤੀ ਜਾਵੇ। ਤੁਸੀਂ ਰਾਜਨੀਤੀ ਜਿੰਨੀ ਮਰਜ਼ੀ ਕਰੀ ਚੱਲੋ, ਜੇ ਕੋਈ ਕਰਦਾ ਤੇ ਇਹ ਕਿਹਾ ਜਾਂਦਾ ਕਿ ਇਹ ਰਾਜਨੀਤੀ ਕਿਉਂ ਕਰ ਰਿਹਾ। ਕਿਹਾ ਤਾਂ ਇਹ ਵੀ ਜਾਂਦਾ ਕਿ ਧਰਮ ਤੇ ਰਾਜਨੀਤੀ ਇਕੱਠੀ ਨਾ ਹੋਣ ਦਿਓ, ਉੱਥੇ ਆਪ ਜੋ ਮਰਜ਼ੀ ਕਰੀ ਜਾਂਦੇ ਨੇ। ਇਹ ਗੱਲ ਆਖੀ ਹੈ ਕਿ ਅਕਾਲੀ ਵਰਕਰਾਂ ਨੂੰ ਘੇਰ ਕੇ ਅਪਮਾਨਿਤ ਕਰਨ ਦੇ ਪਿੱਛੇ ਸ਼ਰਾਰਤੀ ਅੰਸਰ ਸ਼ਾਮਲ ਨੇ। ਜੇ ਕਾਰਾਂ ਘੇਰ ਵੀ ਲੈਂਦੇ ਤੇ ਉਹ ਜੋ ਕੁਝ ਉਹ ਕਰਦੇ ਆਉਂਦੇ ਸੀਗੇ ਦਾਰੂ ਦੀਆਂ ਬੋਤਲਾਂ ਲੈ ਕੇ, ਜੇ ਉਹ ਨਾ ਕਰਦੇ ਹੁੰਦੇ ਤੇ ਕਿਹਨੇ ਕੁਝ ਜਿਹੜਾ ਉਹਨਾਂ ਨੂੰ ਕਹਿਣਾ ਸੀਗਾ। ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਸੰਯੁਕਤ ਮੋਰਚੇ 'ਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਇਹ ਕਿਹਾ ਕਿ ਕਿਸਾਨਾਂ ਦੇ ਨਾਮ ਹੇਠ ਅਕਾਲੀਆਂ ਨੂੰ ਅਪਮਾਨਿਤ ਕਰਨ, ਕੁੱਟਣ ਤੇ ਲੁੱਟਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਹਨਾਂ ਆਗੂਆਂ ਨੇ ਇਹ ਗੱਲ ਕਹੀ ਹੈ ਕਿ ਬਲਬੀਰ ਸਿੰਘ ਰਾਜੇਵਾਲ ਖੁਦ ਮੰਨ ਚੁੱਕੇ ਨੇ ਕਿ ਕਿਸਾਨ ਅੰਦੋਲਨ ਦੇ ਵਿੱਚ ਇਹ ਏਜੰਸੀਆਂ ਦੇ ਬੰਦੇ ਵੜ ਚੁੱਕੇ ਹੋਏ ਨੇ। ਜੇ ਏਜੰਸੀਆਂ ਦੇ ਬੰਦੇ ਵੜੇ ਨੇ ਤਾਂ ਉਹ ਏਜੰਸੀਆਂ ਦੇ ਬੰਦੇ ਅਕਾਲੀਆਂ ਦੇ ਉੱਤੇ ਸਵਾਲ ਕਰਨ ਦੇ ਵਾਸਤੇ ਥੋੜੀ ਵੜੇ ਨੇ। ਜੇ ਇਹਨਾਂ ਨੂੰ ਜਿਹੜਾ ਉਹ ਪੁੱਛਣਾ ਹੋਵੇ, ਅਕਾਲੀ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਬਦਨਾਮ ਕਰਨ ਦੇ ਵਾਸਤੇ ਹੋਣਗੇ। ਅਕਾਲੀ ਦਲ ਉਹਨਾਂ ਏਜੰਸੀਆਂ ਨੂੰ ਆਪਣੇ ਉੱਤੇ ਕਿਉਂ ਲੈ ਰਿਹਾ ਕਿ ਸਾਡੀ ਵਜ੍ਹਾ ਕਰਕੇ ਇਹ ਹੋਇਆ, ਜਾਂ ਸਾਨੂੰ ਬਦਨਾਮ ਕਰਨ ਦੇ ਵਾਸਤੇ ਏਜੰਸੀਆਂ ਨੇ ਆਪਣੇ ਬੰਦੇ ਕਿਸਾਨ ਅੰਦੋਲਨ ਦੇ ਵਿੱਚ ਵਾੜੇ ਨੇ। ਪਿਛਲੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਦਲਜੀਤ ਸਿੰਘ ਚੀਮਾ ਹੋਰਾਂ ਨੇ ਕਿਹਾ ਸੀਗਾ ਕਿ ਕਕਾਰਾਂ ਦੀ ਬੇਅਦਬੀ ਕੀਤੀ ਗਈ ਹੈ, ਪੱਗਾਂ ਲਾਈਆਂ ਗਈਆਂ ਨੇ, ਜਦੋਂ ਕਿ ਜਿੰਨੀਆਂ ਵੀਡੀਓਜ਼ ਵਾਇਰਲ ਹੋਈਆਂ ਨੇ ਕਿਸੇ ਦੇ ਵਿੱਚ ਪੱਗ ਵਾਲੀ ਗੱਲ ਹੀ ਕੋਈ ਨਹੀਂ ਕਿਸੇ ਜਗ੍ਹਾ ਦੇ ਉੱਤੇ ਨਜ਼ਰ ਆਉਂਦੀ, ਜਾਂ ਕਕਾਰਾਂ ਦੀ ਬੇਅਦਬੀ ਵਾਲੀ ਗੱਲ ਨਜ਼ਰ ਨਹੀਂ ਆਉਂਦੀ। ਇਹ ਪਤਾ ਨਹੀਂ ਹੁਣ ਇਹ ਕਕਾਰ ਕਿਸ ਚੀਜ਼ ਨੂੰ ਜਿਹੜਾ ਇਹ ਸਮਝਦੇ ਨੇ ਜਿਹਦੇ ਕਰਕੇ ਇਹ ਕਹਿ ਰਿਹਾ ਕਿ ਕਕਾਰਾਂ ਦੀ ਬੇਅਦਬੀ ਕੀਤੀ, ਕਿਉਂਕਿ ਜਾਣ ਬੁੱਝ ਕੇ ਇਹਨੂੰ ਪੰਥਕ ਇਸ਼ੂ ਬਣਾਉਣ ਦੀ ਗੱਲ ਜਾਂ ਸਿੱਖੀ ਦਾ ਇਸ਼ੂ ਬਣਾਉਣ ਦੀ ਗੱਲ ਕਰ ਰਹੇ ਨੇ ਬਾਰ-ਬਾਰ ਇਹ ਪ੍ਰੈਸ ਕਾਨਫਰੰਸਾਂ ਕਰਕੇ, ਤਾਂ ਕਿ ਧਰਮ ਦਾ ਮੁੱਦਾ ਬਣ ਜੇ ਤੇ ਉਹਦੇ ਵਿੱਚੋਂ ਲਾਹਾ ਲੈ ਸਕਣ। ਇਹ ਹਾਂ, ਕਾਰਾਂ ਦੇ ਵਿੱਚੋਂ ਬੜੀਆਂ ਪੰਥਕ ਚੀਜ਼ਾਂ ਨਿਕਲੀਆਂ ਸੀ ਜੀ, ਉਹ ਤਾਂ ਦਿਖਾਈ ਦਿੰਦੀਆਂ ਨਾ ਵੀਡੀਓ ਦੇ ਵਿੱਚ। ਅੱਗੇ ਰਾਜੇਵਾਲ ਦੀ ਵੀ ਨਾਲ ਹੀ ਗੱਲ ਕਰ ਲੈਂਦੇ ਆ ਕਿ ਉਹਨਾਂ ਨੇ ਕਿਹਾ ਅਸੀਂ ਤੇ ਵਿਰੋਧ ਨਹੀਂ ਕਰ ਰਹੇ, ਪਰ ਇਹਨਾਂ ਦੇ ਮਾੜੇ ਕੰਮਾਂ ਕਰਕੇ ਲੋਕ ਵਿਰੋਧ ਕਰ ਰਹੇ ਆ। ਬਿਲਕੁਲ, ਜਦੋਂ ਹੁਣ ਇਹ ਬਾਰ-ਬਾਰ ਪ੍ਰੈਸ ਕਾਨਫਰੰਸਾਂ ਕਰੀ ਜਾ ਰਹੇ ਨੇ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਇਹ ਗੰਦੀਆਂ ਗਾਲਾਂ ਕਢਵਾ ਰਹੇ ਆ ਕਿਸਾਨ ਆਗੂਆਂ ਨੂੰ, ਜਿਹਦੇ ਵਿੱਚ ਬਲਬੀਰ ਸਿੰਘ ਰਾਜੇਵਾਲ ਖਾਸ ਤੌਰ ਦੇ ਉੱਤੇ ਨਿਸ਼ਾਨੇ ਤੇ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਪੰਜਾਬ ਦੇ ਲੋਕ ਅਕਾਲੀ ਦਲ ਬਾਦਲ ਤੋਂ ਇਸ ਕਰਕੇ ਪਰੇਸ਼ਾਨ ਆ ਕਿਉਂਕਿ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਲੋਕਾਂ ਨੂੰ ਅਕਾਲੀ ਆਗੂਆਂ ਤੋਂ ਤਸੱਲੀ ਬਖਸ਼ ਜਵਾਬ ਨਹੀਂ ਮਿਲਦਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮਿਸਾਲ ਦੇ ਤੌਰ ਤੇ ਅਕਾਲੀ ਭਾਜਪਾ ਸਰਕਾਰ ਦੇ ਵੇਲੇ ਵਾਪਰੇ ਸੰਵੇਦਨਸ਼ੀਲ ਮਾਮਲੇ, ਖਾਸ ਕਰਕੇ ਬੇਅਦਬੀ ਮਾਮਲੇ 'ਚ ਲੋਕਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਉਹ ਬਲਬੀਰ ਸਿੰਘ ਰਾਜੇਵਾਲ ਹੋਰੀ ਵੀ ਕਹਿੰਦੇ ਆ ਕਿ ਕਿਸਾਨ ਮੋਰਚੇ ਨੇ ਸਿਆਸੀ ਪਾਰਟੀਆਂ ਨੂੰ ਇਹ ਗੱਲ ਕਹੀ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਨ ਤਾਂ ਕਿ ਖੇਤੀ ਕਾਨੂੰਨ ਵਾਪਸੀ ਲਈ ਦਬਾਅ ਬਣ ਸਕੇ। ਇਹਦੇ ਉਲਟ ਅਕਾਲੀ ਦਲ ਵਾਲੇ ਹਜੂਮ ਲੈ ਕੇ ਉੱਥੇ ਚਲੇ ਗਏ। ਉਹਨਾਂ ਨੇ ਇਹ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਤੇ ਕਿਹਾ ਸੀਗਾ ਕਿ ਪਾਰਟੀ ਦੇ ਕੁਝ ਲੋਕ ਜਾ ਕੇ ਸਰਕਾਰ ਤੋਂ ਖੇਤੀ ਕਾਨੂੰਨ ਰੱਦ ਕਰਾਉਣ ਦੀ ਮੰਗ ਕਰਨ। ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਦੇ ਬਾਰੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਦੇ ਕੋਲੇ ਆਰਡੀਨੈਂਸ ਪਾਸ ਹੋਣ ਤੋਂ ਪਹਿਲਾਂ ਮੰਤਰੀ ਮੰਡਲ ਦਾ ਏਜੰਡਾ ਪਹੁੰਚ ਗਿਆ ਸੀਗਾ, ਉਦੋਂ ਕੀ ਉਹਨੇ ਵਿਰੋਧ ਕੀਤਾ? ਉਹਨਾਂ ਨੇ ਕਿਹਾ ਕਿ ਅਕਾਲੀ ਆਗੂ ਤੇ ਵਰਕਰ ਜਦੋਂ ਦਿੱਲੀ ਗਏ ਤਾਂ ਉਸ ਵੇਲੇ ਆਪਣੀ ਪਾਰਟੀ ਦੇ ਝੰਡੇ ਲੈ ਕੇ ਗਏ। ਕਿਸਾਨੀ ਅੰਦੋਲਨ ਦਾ ਕੋਈ ਨਾਰਾ ਨਹੀਂ, ਕੋਈ ਝੰਡਾ ਨਹੀਂ, ਸਿਰਫ ਅਕਾਲੀ ਦਲ ਦੇ ਝੰਡੇ ਸੀਗੇ।
ਅਕਾਲੀ ਦਲ ਜਿੰਦਾਬਾਦ ਦੇ ਨਾਅਰੇ ਲੱਗੇ, ਕਿਸੇ ਜਗ੍ਹਾ ਦੇ ਉੱਤੇ ਕੋਈ ਕਿਸਾਨ ਜਾਂ ਕਿਸਾਨ ਮਜ਼ਦੂਰਾਂ ਦਾ ਨਾਅਰਾ ਤਾਂ ਲੱਗਿਆ ਹੀ ਨਹੀਂ। ਇਸ ਕਰਕੇ ਉਹ ਕਿਵੇਂ ਕਹਿ ਸਕਦੇ ਆ ਕਿ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਦਿੱਲੀ ਗਏ ਸੀ। ਮੈਂ ਕਿਹਾ ਕਿ ਆਪਣੀ ਸਿਆਸੀ ਜ਼ਮੀਨ ਜਿਹੜੀ ਖੁੱਸ ਚੁੱਕੀ ਹੋਈ ਆ ਅਕਾਲੀ ਦਲ ਬਾਦਲ ਦੀ, ਉਹਨੂੰ ਲੱਭਣ ਦੇ ਵਾਸਤੇ ਉਹ ਤਰਲੋ ਮੱਛੀ ਹੋ ਰਿਹਾ, ਕਦੀ ਉਹ ਕੁਝ ਕਰਦਾ, ਕਦੀ ਉਹ ਕੁਝ ਕਰਦਾ। ਉਹਨਾਂ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਬਾਦਲ ਦਾ ਇਸ ਵੇਲੇ ਏਜੰਡਾ ਕਿਸਾਨੀ ਆਗੂਆਂ ਨੂੰ ਬਦਨਾਮ ਕਰਨ ਦਾ, ਔਰ ਇਹ ਕਿਹਾ ਕਿ ਉਹਨਾਂ ਦੇ ਆਈਟੀ ਵਿੰਗ ਜਿਹੜੇ ਨੇ ਉਹ ਲਗਾਤਾਰ ਹਮਲੇ ਕਰਕੇ ਗਾਲਾਂ ਵਾਲੀ ਭਾਸ਼ਾ ਵਰਤ ਰਹੇ ਆ। ਇਹ ਵੀ ਕਿਹਾ ਕਿ ਜੇ ਅਕਾਲੀ ਆਗੂਆਂ ਨੇ ਇਹ ਇਲਜ਼ਾਮ ਲਾਉਣ ਦੀ ਪ੍ਰਵਿਰਤੀ ਆਪਣੀ ਨਾ ਛੱਡੀ ਤਾਂ ਕਿਸਾਨ ਆਗੂ ਅਕਾਲੀ ਦਲ ਬਾਦਲ ਦੇ ਆਗੂਆਂ ਦੇ ਖਿਲਾਫ ਵੀ ਕੋਈ ਵੱਡਾ ਫੈਸਲਾ ਲੈ ਸਕਦੇ ਜੀ। ਅੱਗੇ ਸੁਨੀਲ ਜਾਖੜ ਦੀ ਗੱਲ ਕਰੀਏ, ਉਹ ਕੁਰਸੀ ਉਹਨਾਂ ਨੂੰ ਮਿਲਦੀ ਮਿਲਦੀ ਰਹਿ ਗਈ, ਖਿਸਕ ਗਈ, ਉਹ ਵੀ ਗੁੱਸੇ ਦੇ ਵਿੱਚ ਆ, ਟੇਢੇ ਢੰਗ ਦੇ ਨਾਲ ਉਹ ਸਵਾਲ ਚੱਕ ਰਹੇ ਆ। ਦੇਖੋ, ਉਂਝ ਤਾਂ ਸੁਨੀਲ ਜਾਖੜ ਹੋਰੀ ਇਹ ਕਿਹਾ ਜਾਂਦਾ ਕਿ ਉਹ ਬੋਲਦੇ ਬਹੁਤ ਘੱਟ ਨੇ, ਰਿਐਕਟ ਨਹੀਂ ਕਰਦੇ। ਰਿਐਕਟ ਤਾਂ ਸੁਨੀਲ ਜਾਖੜ ਹੋਰਾਂ ਨੇ ਉਦੋਂ ਵੀ ਨਹੀਂ ਸੀ ਕੀਤਾ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਖਾਸ ਅਫਸਰ ਨੇ ਸੁਨੀਲ ਜਾਖੜ ਦਾ ਫੋਨ ਬਾਹਰ ਰਖਵਾ ਲਿਆ ਸੀ ਕਿ ਅੰਦਰ ਮਿਲਣ ਜਾਣਾ ਤੇ ਫੋਨ ਬਾਹਰ ਰੱਖਣਾ ਪਊਗਾ। ਉਹ ਉਦੋਂ ਵੀ ਇਹ ਸਾਰਾ ਕੁਝ ਪੀ ਗਏ ਸੀਗੇ। ਪੰਜਾਬ ਜਿਹੜੇ ਪਾਵਰ ਪਰਚੇਜ਼ ਐਗਰੀਮੈਂਟ ਨੇ, ਇਹਨਾਂ ਦੇ ਮੁੱਦੇ ਨੂੰ ਸੁਨੀਲ ਜਾਖੜ ਹੋਰੀ ਸਭ ਤੋਂ ਵੱਧ ਪ੍ਰਮੋਟ ਕਰਦੇ ਰਹੇ। ਗੱਲ ਤਾਂ ਉਹਨਾਂ ਦੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਸ ਮੁੱਦੇ ਦੇ ਉੱਤੇ ਵੀ ਨਹੀਂ ਸੁਣੀ, ਉਹ ਪੀ ਗਏ, ਸਭ ਕੁਝ ਪੀਂਦੇ ਰਹੇ। ਗੱਲ ਇੱਥੋਂ ਤੱਕ ਪਹੁੰਚ ਗਈ ਕਿ ਲੜਾਈ ਜਾਂ ਆਪਸੀ ਵਿਰੋਧ ਤਾਂ ਹੋਇਆ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦਾ, ਇਹਦੇ ਵਿੱਚ ਬਲੀ ਲੈ ਲਈ ਸੁਨੀਲ ਜਾਖੜ ਹੋਰਾਂ ਦੇ ਅਹੁਦੇ ਦੀ। ਉਹ ਫੇਰ ਚੁੱਪ ਕਰ ਗਏ, ਪੀ ਉਦੋਂ ਹੀ ਗਏ। ਹੁਣ ਜਦੋਂ ਮੁੱਖ ਮੰਤਰੀ ਬਣਨ ਦੇ ਵਾਸਤੇ ਲਗਭਗ ਰਾਹ ਪੱਧਰਾ ਸੀਗਾ, ਇਹ ਕਿਹਾ ਜਾਂਦਾ ਹੈ ਕਿ ਦਿੱਲੀੋਂ ਆਈ ਟੀਮ ਅਬਜ਼ਰਵਰ ਦੇ ਤੌਰ ਦੇ ਉੱਤੇ, ਉਹ ਤਾਂ ਨਾਂ ਤੱਕ ਸਾਰਾ ਕੁਝ ਲਿਖ ਕੇ ਲਾਈ ਸੀ, ਅਨਾਉਂਸ ਹੀ ਹੋਣਾ ਸੀਗਾ, ਤੇ ਐਮਐਲਏਜ਼ ਦੀਆਂ ਵੋਟਾਂ ਵੀ ਸੁਨੀਲ ਜਾਖੜ ਹੋਰੀ ਸਭ ਤੋਂ ਵੱਧ ਲੈ ਗਏ। ਇਹਦੇ ਬਾਵਜੂਦ ਉਹਨਾਂ ਦੇ ਮੁੱਖ ਮੰਤਰੀ ਬਣਨ ਦਾ ਰਾਹ ਰੋਕ ਲਿਆ ਗਿਆ। ਹੁਣ ਉਹ ਇੱਕ ਇੱਕ ਕਰਕੇ ਕਿਤੇ ਨਾ ਕਿਤੇ ਇਸ ਗੱਲ ਨੂੰ ਉਭਾਰ ਰਹੇ ਆ। ਚਾਹੇ ਉਹਨਾਂ ਨੇ ਹਰੀਸ਼ ਰਾਵਤ ਨੂੰ ਲੰਬੇ ਹੱਥੀ ਲਿਆ ਹੋਵੇ, ਜਦੋਂ ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਦੇ ਵਿੱਚ 22 ਦੀਆਂ ਚੋਣਾਂ ਲੜਾਂਗੇ, ਤੇ ਉਹਨਾਂ ਨੇ ਕਿਹਾ ਕੀ ਗੱਲ, ਚੰਨੀ ਤੇ ਭਰੋਸਾ ਨਹੀਂ, ਅਜੇ ਤਾਂ ਚੰਨੀ ਨੇ ਸਹੁੰ ਚੁੱਕਣੀ ਆ, ਤੁਸੀਂ ਪਹਿਲਾਂ ਹੀ ਉਹਨੂੰ ਨਕਾਰ ਦਿੱਤਾ। ਇਹਦੇ ਉੱਤੇ ਮੁੜ ਕੇ ਪਲਟਣਾ ਪਿਆ ਸੀਗਾ ਹਰੀਸ਼ ਰਾਵਤ ਨੂੰ। ਹਰੀਸ਼ ਰਾਵਤ ਹੋਰੀ ਹੁੰਦੇ ਵੈਸੇ ਪਲਟਣ ਦੇ ਮਾਮਲੇ ਦੇ ਵਿੱਚ ਤਾਂ ਉਹਨਾਂ ਦਾ ਰਿਕਾਰਡ ਆ, ਉਹ ਝੱਟ ਦੇਣੀ ਮੁੱਕਰ ਜਾਂਦੇ ਆ। ਹੁਣ ਸੁਨੀਲ ਜਾਖੜ ਹੋਰਾਂ ਨੇ ਨਾਂ ਲਏ ਬਿਨਾਂ ਕਾਂਗਰਸ ਦੀ ਇੱਕ ਸੀਨੀਅਰ ਆਗੂ ਨੂੰ ਨਿਸ਼ਾਨੇ ਦੇ ਉੱਤੇ ਲਿਆ, ਜਿਹਨੇ ਪੰਜਾਬੀਅਤ ਤੇ ਕਾਂਗਰਸ ਪਾਰਟੀ ਦੇ ਧਰਮ ਨਿਰਪੱਖ ਸਰੂਪ ਨੂੰ ਢਾਹ ਲਾਈ ਹੈ। ਇਹ ਜਾਖੜ ਦਾ ਕਹਿਣਾ। ਜਾਖੜ ਹੋਰਾਂ ਨੇ ਕਿਹਾ ਕਿ ਕਾਂਗਰਸ ਧਰਮ ਨਿਰਪੱਖ ਸੋਚ ਵਾਲੀ ਪਾਰਟੀ ਹੈ ਤੇ ਪੰਜਾਬ ਵੀ ਧਰਮ ਨਿਰਪੱਖਤਾ ਤੇ ਪਹਿਰਾ ਦੇਣ ਵਾਲਾ ਸੂਬਾ। ਉਹ ਕਹਿੰਦੇ ਕਿ ਜਦੋਂ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਣਾਏ ਜਾਣ ਦੀ ਗੱਲ ਚੱਲੀ ਤਾਂ ਕਾਂਗਰਸ ਦੀ ਸੀਨੀਅਰ ਆਗੂ ਨੇ ਜਨਤਕ ਬਿਆਨ ਦਾਗ ਕੇ ਕਾਂਗਰਸ ਦੀ ਮੂਲ ਸੋਚ ਨੂੰ ਪਲੀਤ ਕੀਤਾ। ਇਹ ਉਹ ਦੱਸਦੇ ਨਹੀਂਗੇ, ਪਰ ਰਜਿੰਦਰ ਕੌਰ ਭੱਠਲ ਹੋਰਾਂ ਦੇ ਬਾਰੇ ਦੇ ਵਿੱਚ ਉਹ ਕਹਿ ਰਹੇ ਆ, ਕਿਉਂਕਿ ਸਰੋਤੇ ਵੀ ਫਿਰ ਸੋਚਦੇ ਰਹਿਣਗੇ ਕਿ ਨਾਮ ਲਏ ਤੋਂ ਬਿਨਾਂ ਪਤਾ ਨਹੀਂ ਕਿਹੜੀ ਆਗੂ ਆ ਜਿਹਦੇ ਬਾਰੇ ਉਹ ਕਹੀ ਜਾਂਦੇ ਨੇ। ਸੁਨੀਲ ਜਾਖੜ ਕਹਿੰਦੇ ਆ ਕਿ ਸੀਨੀਅਰ ਆਗੂ ਨੂੰ ਫੌਰੀ ਪਾਰਟੀ ਪ੍ਰਧਾਨ ਤੇ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਆ, ਜਿਹਨੇ ਧਰਮ ਨਿਰਪੱਖਤਾ ਦੇ ਸਿਧਾਂਤ ਨੂੰ ਢਾਹ ਲਾ ਕੇ ਆਪਣਾ ਅਸਲ ਕਿਰਦਾਰ ਵਿਖਾਤਾ। ਇਹ ਵੀ ਕਿਹਾ ਕਿ ਪਾਰਟੀ ਦੀ ਧਰਮ ਨਿਰਪੱਖ ਸੋਚ ਦੇ ਵਜੋਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਵਜੋਂ ਅੱਗੇ ਕੀਤਾ। ਭਾਜਪਾ ਜਾਤ ਪਾਤ ਤੇ ਧਾਰਮਿਕ ਵਖਰੇਵਿਆਂ ਦੀ ਗੱਲ ਕਰਦੀ ਹੈ ਤੇ ਅਕਾਲੀ ਦਲ ਵੀ ਇਸੇ ਰਾਹ ਤੇ ਹੈ, ਪਰ ਕਾਂਗਰਸ ਦੀ ਸੋਚ ਧਰਮ ਨਿਰਪੱਖ ਰਹੀ ਹੈ। ਸੁਨੀਲ ਜਾਖੜ ਦਾ ਇਹ ਕਹਿਣਾ ਹੈ ਕਿ ਕਾਂਗਰਸ ਦੇ ਉੱਪਰ ਕੁਝ ਛੋਟੀ ਤੇ ਹਲਕੀ ਸੋਚ ਦੇ ਮਾਲਕ ਆਗੂ ਬਣੇ ਬੈਠੇ ਨੇ, ਜਿਹੜੇ ਕਿ ਵੱਡੇ ਰੁਤਬੇ ਤੇ ਪਹੁੰਚ ਗਏ ਪਰ ਪਾਰਟੀ ਪ੍ਰਧਾਨ ਤੱਕ ਉਹਨਾਂ ਦੀ ਸਿੱਧੀ ਤੇ ਸੌਖੀ ਪਹੁੰਚ ਹੈ। ਜਾਖੜ ਨੇ ਇਹ ਵੀ ਕਿਹਾ ਕਿ ਇਸ ਸੀਨੀਅਰ ਆਗੂ ਨੇ ਨੈਤਿਕਤਾ ਦਾ ਵੀ ਖਿਆਲ ਨਹੀਂ ਰੱਖਿਆ ਤੇ ਪਾਰਟੀ ਦੀ ਸੋਚ ਦੇ ਉਲਟ ਡਟ ਗਈ। ਉਹਨੇ ਕਿਹਾ ਕਿ ਜੇ ਕਿਸੇ ਦੀ ਉਹਦੇ ਨਾਲ ਖੁੰਦਕ ਹੈ ਤਾਂ ਉਹ ਰੱਖਣ, ਪਰ ਇਸ ਤਰ੍ਹਾਂ ਦੇ ਆਗੂ ਪੰਜਾਬੀਅਤ ਨੂੰ ਕਲੰਕਿਤ ਨਾ ਕਰਨ। ਅਸਲ ਦੇ ਵਿੱਚ ਰਜਿੰਦਰ ਕੌਰ ਭੱਠਲ ਹੋਰਾਂ ਨੇ ਜਿਹੜਾ ਇਹ ਚੱਲ ਰਿਹਾ ਸੀਗਾ ਕਿ ਕਿੰਨੇ ਪਰਸੈਂਟ ਹਿੰਦੂ ਨੇ ਪੰਜਾਬ ਦੇ ਵਿੱਚ, ਕਿੰਨੇ ਪਰਸੈਂਟ ਜਿਹੜੇ ਅਨੁਸੂਚਿਤ ਜਾਤੀਆਂ ਤੋਂ ਨੇ, ਕਿੰਨੇ ਪਰਸੈਂਟ ਜੱਟ ਨੇ, ਕਿੰਨੇ ਪਰਸੈਂਟ ਸਿੱਖ ਨੇ, ਇਸ ਮੁੱਦੇ ਦੇ ਉੱਤੇ ਸੁਨੀਲ ਜਾਖੜ ਹੋਰਾਂ ਦੇ ਰਾਹ ਦੇ ਵਿੱਚ ਰੋੜਾ ਅਟਕਾਉਣ ਦੇ ਵਾਸਤੇ ਇਸ ਤਰ੍ਹਾਂ ਦੀ ਗੱਲ ਕੀਤੀ ਸੀ। ਦਰਦ ਹੈ, ਦਰਦ ਤਾਂ ਫਿਰ ਝਲਕਣਾ ਹੈ, ਕਿਉਂਕਿ ਸੁਨੀਲ ਜਾਖੜ ਹੋਰਾਂ ਨੂੰ ਵੀ ਪਤਾ ਹੈ ਸਿਆਸਤ ਦੇ ਵਿੱਚ ਉਂਝ ਬੇਸ਼ੱਕ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਜਿਹੜਾ ਕੁਝ ਬਦਲ ਨਹੀਂ ਸਕਦਾ, ਬਦਲ ਤਾਂ ਸਕਦਾ, ਪਰ ਸ਼ਾਇਦ
ਮੇਰੀ ਜਾਚੇ ਸੁਨੀਲ ਜਾਖੜ ਹੋਰਾਂ ਦੇ ਜਿਹੜੀ ਰਾਜਨੀਤਿਕ ਕੈਰੀਅਰ ਹੈ, ਸ਼ਾਇਦ ਇਸ ਜਗ੍ਹਾ ਦੇ ਉੱਤੇ ਮੁੜ ਕੇ ਕਦੀ ਨਾ ਪਹੁੰਚੇ ਕਿ ਉਹਨਾਂ ਦਾ ਨਾਮ ਮੁੱਖ ਮੰਤਰੀ ਲਈ ਆਵੇ, ਇਸ ਪੱਧਰ ਤੱਕ ਪਹੁੰਚ ਜੇ ਤੇ ਉਹ ਕੁਰਸੀ ਨੂੰ ਹੱਥ ਪੈਂਦਿਆਂ ਪੈਂਦਿਆਂ ਵਾਪਸ ਆ ਜਾਣ। ਬਿਲਕੁਲ ਜੀ, 1 ਫੁੱਟ ਤੋਂ ਹੀ ਅੱਗੇ ਗੱਲ ਕਰਦੇ ਹੈਗੇ ਆ। ਮੁੱਖ ਮੰਤਰੀ ਬਣਨ ਤੋਂ ਬਾਅਦ ਜੈਟ ਦੇ ਝੂਟੇ ਲੈ ਲੈ, ਪ੍ਰਾਈਵੇਟ ਜੈਟ ਨੂੰ ਲੈ ਕੇ ਗਏ ਆ ਤੇ ਹੁਣ ਉਹ ਤੋਏ ਤੋਏ ਹੁੰਦੀ ਪਈ ਆ। ਦੇਖੋ ਜਿਹੜੀ ਕਾਹਲੀ ਹੈ ਨਾ, ਉਹ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਨੁਕਸਾਨ ਕਰੂਗੀ ਕਿਸੇ ਵੇਲੇ। ਉਹਨੇ ਪਹਿਲਾਂ ਵੀ ਕੀਤਾ, ਕਿਸੇ ਵੇਲੇ ਤਾਂ ਉਹ ਸਿਰਫ ਠੋਕੋ ਤਾੜੀ, ਟਕਾ ਕੇ ਠੋਕੋ, ਖਟੈਕ, ਏਦਾਂ ਦੇ ਲਫ਼ਜ਼ ਵਰਤਦੇ ਸੀ। ਜਿਹੜੀ ਮੈਚੁਰਿਟੀ ਆ ਇੱਕ ਅਹੁਦੇ ਦੇ ਮੁਤਾਬਕ, ਉਹ ਨਵਜੋਤ ਸਿੰਘ ਸਿੱਧੂ ਹੋਰੀ ਅਜੇ ਤੱਕ ਵੀ ਆਪਣੇ ਵਿੱਚ ਲਿਆ ਨਹੀਂ ਸਕੇ। ਇਹ ਇਮੈਚੁਰਿਟੀ ਉਹਨਾਂ ਦੀ ਗੱਲ-ਗੱਲ ਦੇ ਉੱਤੇ ਝਲਕਦੀ ਹੈ। ਕੱਲ ਜਦੋਂ ਇਹ ਪ੍ਰਾਈਵੇਟ ਜੈਟ ਲੈ ਕੇ ਦਿੱਲੀ ਗਏ ਤਾਂ ਉਹਦੇ ਬਾਹਰ ਖੜੋ ਕੇ ਫੋਟੋ ਨਵਜੋਤ ਸਿੰਘ ਸਿੱਧੂ ਹੋਰਾਂ ਖਿਚਾਈ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਨਾਲ ਸੀ, ਤੇ ਫਲਾਈਟ 'ਚ ਬਹਿਣ ਤੋਂ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਪਾਤੀ, ਵਾਇਰਲ ਹੋ ਗਈ। ਤੇ ਉਹਦੇ ਉੱਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਕਿ 11 ਸੀਟਰ ਜਹਾਜ਼ ਦੇ ਉੱਤੇ 4 ਜਣਿਆਂ ਨੇ ਜਾਣਾ ਸੀ, ਇਹ ਕਿਉਂ ਲਿਆ ਗਿਆ? ਇਹਦੇ ਉੱਤੇ ਸਵਾਲ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ, ਮੁੱਖ ਮੰਤਰੀ ਹੁੰਦਿਆਂ ਮੀਡੀਆ ਸਲਾਹਕਾਰ ਸੀ, ਪਰ ਉਹਨੇ ਕਿਹਾ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਰਹੂੰਗਾ। ਰਵੀਨ ਠਕਰਾਲ, ਉਹਨੇ ਵੀ ਸਵਾਲ ਖੜੇ ਕਰਤੇ। ਹੱਦ ਹੋ ਗਈ। ਰਵੀਨ ਠਕਰਾਲ ਹੋਰਾਂ ਨੇ ਕਦੀ ਪਹਿਲਾਂ ਇਹ ਤਾਂ ਸਵਾਲ ਨਹੀਂ ਖੜੇ ਕੀਤੇ ਵੀ ਜਿਹਦੇ ਤੁਸੀਂ ਮੀਡੀਆ ਐਡਵਾਈਜ਼ਰ, ਉਹਨਾਂ ਨੂੰ ਕਹੋ ਘਰੋਂ ਬਾਹਰ ਵੀ ਨਿਕਲੋ। ਜਿਹੜਾ ਜਹਾਜ਼ ਸਰਕਾਰ ਨੇ ਲਿਆ, ਉਹਨੂੰ ਤਾਂ ਹੈਂਡਲ ਮਾਰਿਆਂ ਨੂੰ ਪਤਾ ਨਹੀਂ ਕਿੰਨੀ ਕੁ ਦੇਰ ਹੋ ਗਈ, ਉਹਨੂੰ ਤਾਂ ਸਟਾਰਟ ਨਹੀਂ ਕਦੀ ਕਰਕੇ ਦੇਖਿਆ। ਇਹ ਕਿਹਾ ਜਾਂਦਾ ਕਿ ਪੰਜਾਬ ਸਰਕਾਰ ਦੇ ਵੱਲੋਂ ਆਪਣਾ ਹੈਲੀਕਾਪਟਰ ਮੌਸਮ ਦੀ ਖਰਾਬੀ ਕਰਕੇ ਵਰਤਿਆ ਨਹੀਂ ਜਾ ਸਕਿਆ। ਵਿਰੋਧੀ ਕਹਿੰਦੇ ਆ ਕਿ ਚੰਡੀਗੜ੍ਹ ਏਅਰਪੋਰਟ ਤੋਂ ਜਿਹੜੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਫਲਾਈਟਸ ਮੌਜੂਦ ਸੀ, ਤੇ ਪ੍ਰਾਈਵੇਟ ਜੈਟ ਦੀ ਵਰਤੋਂ ਕਿਉਂ ਕੀਤੀ ਗਈ? ਇਹਦੇ ਉੱਤੇ ਵਿਰੋਧੀਆਂ ਦੇ ਨਿਸ਼ਾਨੇ ਦੇ ਉੱਤੇ ਉਹ ਆ ਗਏ। ਹੱਦ ਇਹਦੇ ਵਿੱਚ ਇਸ ਗੱਲ ਦੀ ਹੈ ਕਿ ਅਕਾਲੀ ਦਲ ਬਾਦਲ ਨੇ ਸਵਾਲ ਉਠਾਏ, ਇਹ ਕਿਹਾ ਕਿ ਜਦੋਂ ਸਰਕਾਰ ਦਾ ਹੈਲੀਕਾਪਟਰ ਆ ਉਹ ਵਰਤ ਲੈਂਦੇ। ਇਹ ਵੀ ਕਹਿਤਾ ਕਿ 250 ਕਿਲੋਮੀਟਰ ਤਾਂ ਸਾਰੀ ਦਿੱਲੀ ਆ, ਜੇ ਤੁਸੀਂ ਉੱਥੋਂ ਤੱਕ ਚਲੇ ਜਾਂਦੇ, ਤੁਸੀਂ ਸੜਕ ਦੇ ਰਾਹੀਂ ਵੀ ਜਾ ਸਕਦੇ ਸੀਗੇ, ਔਰ ਸੜਕ ਦੇ ਰਾਹੀਂ 250 ਕਿਲੋਮੀਟਰ ਕਿੰਨਾ ਕੁ ਜਿਹੜਾ ਉਹ ਪੈਂਦਾ ਕਿਤੇ, ਤੋਂ ਉੱਥੇ ਜਾਇਆ ਜਾ ਸਕਦਾ ਸੀ, ਪਰ ਗਏ ਨਹੀਂ। ਅਕਾਲੀ ਦਲ ਬਾਦਲ ਜੀ ਨੇ 121 ਕਰੋੜ ਰੁਪਈਆ ਆਪਣੇ ਹਵਾਈ ਗੇੜਿਆਂ ਦੇ ਉੱਤੇ ਖਰਚਿਆ, ਉਹ ਇਹ ਸਵਾਲ ਉਠਾ ਰਿਹਾ। ਹੱਦ ਹੈ ਇਸ ਗੱਲ ਦੀ। ਇਹ ਬਿਲਕੁਲ ਠੀਕ ਹੈ, ਜਾਇਜ਼ ਹੈ, ਇਸ ਪੱਖੋਂ ਖਰਚੇ ਘਟਾਏ ਜਾਣੇ ਚਾਹੀਦੇ ਆ, ਪਰ ਸਿਆਸੀ ਧਿਰਾਂ ਜਦੋਂ ਜਿਹਦੀ ਇੱਕ ਦੂਜੇ ਤੋਂ ਵੱਧ ਖਰਚੇ ਕਰਨ ਦੇ ਯਤਨ ਕਰਦੀਆਂ ਨੇ। ਜਦੋਂ ਅਕਾਲੀ ਦਲ ਬਾਦਲ ਦੀ ਸਰਕਾਰ ਹੁੰਦੀ ਸੀ ਤਾਂ ਇਹ 3-3 ਗੇੜੇ ਦਿੱਲੀ ਤੋਂ ਬਠਿੰਡੇ ਦੇ ਹੈਲੀਕਾਪਟਰ ਲਾਉਂਦਾ ਸੀ। ਇਹਨੂੰ ਲੋਕਲ ਟੈਕਸੀ ਵਾਂਗੂ ਵਰਤਿਆ ਅਕਾਲੀ ਦਲ ਬਾਦਲ ਨੇ। ਹੁਣ ਉਹ ਵੀ ਸਵਾਲ ਉਠਾ ਰਿਹਾ ਕਿ ਤੁਸੀਂ ਪ੍ਰਾਈਵੇਟ ਜੈਟ ਕਿਉਂ ਲਗਾਏ। ਸਵਾਲ ਆਮ ਆਦਮੀ ਪਾਰਟੀ ਵਾਲੇ ਵੀ ਉਠਾ ਰਹੇ ਆ ਕਿ ਕਿਹਾ ਤਾਂ ਇਹ ਸੀਗਾ ਕਿ ਮੈਂ ਆਮ ਆਦਮੀ ਆ ਤੇ ਇਹ ਸ਼ਾਹੀ ਆਦਤਾਂ ਜਿਹੜੀਆਂ ਪਾ ਲਈਆਂ। ਜੇ ਨਵਜੋਤ ਸਿੰਘ ਸਿੱਧੂ ਹੁਰੀ ਪੇਸ਼ੈਂਸ ਰੱਖਣ, ਕਾਲਾਪਨ ਉਹਨਾਂ ਦੇ ਸੁਭਾਅ ਦੇ ਵਿੱਚੋਂ ਚਲੇ ਜੇ, ਉਹ ਇੱਕ ਮੈਚੁਰ ਨੇਤਾ ਦੇ ਵਜੋਂ ਆਪਣੇ ਆਪ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕਰਨ, ਪਤਾ ਨਹੀਂ ਹੋ ਸਕਣੀ ਕਿ ਨਹੀਂ। ਇਹ ਜੇ ਫੋਟੋ ਹੀ ਨਾ ਪਾਈ ਜਾਂਦੀ ਤੇ ਘੱਟੋ ਘੱਟ ਇਹਦਾ ਤਾਂ ਇੰਨਾ ਰੌਲਾ ਨਹੀਂ ਸੀ ਪੈਣਾ। ਇਹ ਕਾਹਦੀ ਕਾਹਲੀ ਪਈ ਹੋਈ ਆ ਜਿਸ ਚੀਜ਼ ਦੀ ਵੀ ਜਿੱਦੀ ਛੇਤੀ ਹੋ ਸਕਦਾ ਮੈਂ ਦਵਾ ਦਾ ਫੋਟੋ ਖਿੱਚਾਂ ਤੇ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਦੇ ਉੱਤੇ ਪਾ ਦੇਵਾਂ, ਤੇ ਉਹਦੇ ਨਾਲ ਮੁਸ਼ਕਲਾਂ ਤਾਂ ਜਿਹੜੀਆਂ ਉਹ ਵਧਣੀਆਂ ਹੀ ਵਧਣੀਆਂ ਨੇ। ਤੁਸੀਂ ਦੇਖਣਾ ਮੁਸ਼ਕਲਾਂ ਜਿਹੜੀਆਂ ਉਹ ਕਈ ਮਾਮਲਿਆਂ ਦੇ ਵਿੱਚ ਇਹ ਫੋਟੋ ਸੈਸ਼ਨ ਦੇ ਮਾਮਲੇ ਦੇ ਵਿੱਚ ਵਧਣਗੀਆਂ। ਹਾਂਜੀ, ਕੁਛ ਕੁ ਦਿਨਾਂ ਦੇ ਵਿੱਚ ਹੀ ਅੱਗੇ ਆ ਜਾਣਾ। ਅੱਗੇ ਗੱਲ ਕਰਦੇ ਹਾਂ ਮਨਜਿੰਦਰ ਸਿਰਸਾ ਦੀ। ਉਹ ਗੁਰਬਾਣੀ ਚੋਂ ਵੀ ਤੇ ਪੰਜਾਬੀ ਚੋਂ ਵੀ ਫੇਲ ਹੋ ਗਿਆ। ਦੇਖੋ, ਗੁਰਬਾਣੀ ਕਹਿੰਦੀ ਆ ਕਿ ਤਖਤ ਬਹਿ ਤਖਤੇ ਕੇ ਲਾਇਕ। ਹੁਣ ਜਿਹੜੇ ਤਖਤੇ ਦੇ ਲਾਇਕ ਨੇ ਉਹ ਤਖਤਾਂ ਤੇ ਬੈਠੇ ਨੇ, ਮਤਲਬ ਕਿ ਉੱਚ ਅਹੁਦਿਆਂ ਦੇ ਉੱਤੇ ਬੈਠੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੀਨੀਅਰ ਮੈਂਬਰ ਹੁੰਦਾ ਸੀ, ਲਗਭਗ ਗੁਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦਾ ਉਹਦੇ ਉੱਤੇ ਪੈ ਗਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦਾ ਉਹ ਮੁਖੀ ਸੀ, ਅਹਿਮ ਸੀ। ਉਹਦਾ ਨਾਂ ਸੀ ਸੁੱਚਾ ਸਿੰਘ ਲਗਾ। ਹੁਣ ਕਿਸੇ ਨੂੰ ਭੁੱਲਿਆ ਥੋੜੀ ਆ ਕਿ ਐਡੇ ਧਾਰਮਿਕ ਅਹੁਦਿਆਂ ਦੇ ਉੱਤੇ ਬੈਠਾ ਵਿਅਕਤੀ ਕੀ ਸੀ ਅਸਲ ਦੇ ਵਿੱਚ। ਜਿਹੜੇ ਇਹ ਕਾਬਜ ਹੋਏ ਬੈਠੇ ਲੋਕ ਆ, ਇਹ ਗੱਲ ਇੱਕ ਦੀ ਨਹੀਂ ਆ, ਇਹ ਸਾਰੇ ਹੀ ਲਗਭਗ ਇੱਕੋ ਜਿਹੇ ਆ। ਮਨਜਿੰਦਰ ਸਿੰਘ ਸਰਸਾ ਪਿਛਲੇ ਦਿਨਾਂ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦੇ ਵਿੱਚ ਖੁਦ ਚੋਣ ਹਾਰ ਗਿਆ।
ਅਕਾਲੀ ਦਲ ਬਾਦਲ ਦੀ ਪਾਰਟੀ ਜਿੱਤ ਗਈ ਉੱਥੇ ਚੋਣਾਂ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ। ਟੋਟਲ ਵੋਟ 37% ਪਈ। ਸਿਰਫ ਟੀਵੀ, ਫ੍ਰਿਜ, ਏਸੀ ਦੇ ਦੇ ਕੇ ਜਿੰਨੀਆਂ ਕੁ ਵੋਟਾਂ ਖਰੀਦੀਆਂ ਉਨੀਆਂ ਨਿਕਲ ਆਈਆਂ ਬਾਹਰ। ਆਮ ਜਿਹੜੇ ਸਿੱਖ ਵੋਟਰ ਆ ਉਹ ਨਹੀਂ ਬਾਹਰ ਆਇਆ। ਜਿਹੜੀਆਂ ਖਰੀਦ ਲੀਆਂ ਉਹ ਕਮਿਟਡ ਹੁੰਦੇ ਆ, ਉਹਨਾਂ ਨੂੰ ਲੈ ਕੇ ਇਹ ਲੋਕ ਜਿੱਤ ਗਏ। ਹੁਣ ਉਹਦੇ ਵਿੱਚ ਆਪਸ਼ਨ ਇਹ ਹੁੰਦੀ ਆ ਕਿ ਜਿਹੜੀ ਪਾਰਟੀ ਦੇ 15 ਮੈਂਬਰ ਜਿੱਤ ਜਾਂਦੇ ਆ ਉਹ ਇੱਕ ਮੈਂਬਰ ਨੂੰ ਕੋਆਪਟ ਕਰ ਸਕਦੇ ਆ। ਜੇ 30 ਹੋ ਗਏ ਤੇ 2 ਮੈਂਬਰਾਂ ਨੂੰ ਕੋਆਪਟ ਕੀਤਾ ਜਾ ਸਕਦਾ। ਮਨਜਿੰਦਰ ਸਿੰਘ ਸਰਸਾ ਆਪ ਚੋਣ ਹਾਰ ਗਿਆ, ਉਹਨੂੰ ਕੋਆਪਟ ਕਰਨਾ ਸੀਗਾ ਤੇ ਉਹਦੇ ਵਾਸਤੇ ਸਰਨਾ ਧੜਾ ਨੇ ਅਦਾਲਤ ਦੇ ਵਿੱਚ ਕਿਹਾ ਕਿ ਕੋਆਪਟ ਕਰਨ ਤੋਂ ਪਹਿਲਾਂ ਇੰਨਾ ਕੁ ਟੈਸਟ ਤਾਂ ਲੈ ਲਿਆ ਜਾਵੇ ਕਿ ਉਹ ਸਿੱਖੀ ਦੇ ਵਿੱਚ ਮਾੜਾ ਮੋਟਾ ਪੂਰਾ ਹੈ। ਤੇ ਇੱਕ ਹਾਈ ਕੋਰਟ ਦੇ ਵਿੱਚ, ਦਿੱਲੀ ਹਾਈ ਕੋਰਟ ਦੇ ਵਿੱਚ ਇਹਦਾ ਟੈਸਟ ਵਜੋਂ ਲਿਆ ਗਿਆ। ਮਨਜਿੰਦਰ ਸਿੰਘ ਸਰਸਾ ਨੂੰ ਇਹ ਆਖਿਆ ਗਿਆ ਕਿ ਉਹ ਜਿੰਨੇ ਉਹ ਚਾਹੁੰਦੇ ਆ ਪੰਜਾਬੀ ਦੇ ਲਫ਼ਜ਼ ਲਿਖਣ, ਆਪਣੀ ਮਰਜ਼ੀ ਦੇ ਕੁੱਲ 46 ਲਫ਼ਜ਼ ਲਿਖਣ ਜਿਹੜੇ ਉਹਨਾਂ ਨੂੰ ਆਉਂਦੇ ਆ। ਇਹ ਕੋਈ ਨਹੀਂ ਹੈਗਾ ਸੀਗਾ ਆਹ ਲਫ਼ਜ਼ ਲਿਖੋ। ਮਨਜਿੰਦਰ ਸਿੰਘ ਸਿਰਸਾ ਨੇ 46 ਸ਼ਬਦ ਲਿਖੇ ਗੁਰਮੁਖੀ ਦੇ ਵਿੱਚ, ਉਹਦੇ ਚੋਂ 27 ਗਲਤ ਨਿਕਲੇ। ਇਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਦਾ ਹਾਲ ਹੈ ਜੀ। ਉਂਝ ਵੈਸੇ ਉਹਦਾ ਭਾਜਪਾ ਹੀ ਲਿੰਕ ਸਭ ਨੂੰ ਪਤਾ ਹੈ ਕਿ ਭਾਜਪਾ ਦੀ ਟਿਕਟ ਦੇ ਉੱਤੇ ਉਹ ਲੜਿਆ, ਭਾਜਪਾ ਦੀ ਟਿਕਟ ਦੇ ਉੱਤੇ ਵਿਧਾਨ ਸਭਾ ਦਾ ਮੈਂਬਰ ਵੀ ਉਹ ਜਿਹੜਾ ਉਹ ਬਣਿਆ। ਦੂਸਰਾ, ਉਹਨਾਂ ਨੂੰ ਗੁਰਬਾਣੀ ਪੜ੍ਹਨ ਦੇ ਵਾਸਤੇ ਆਖਿਆ ਗਿਆ। ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਅੰਗ 1358 ਉਹਦੇ ਉੱਤੇ ਕਿਹਾ ਗਿਆ ਕਿ ਇੱਥੋਂ ਗੁਰਬਾਣੀ ਪੜ੍ਹੋ, ਉਹ ਅੱਖਰ ਨਹੀਂ ਪੜ੍ਹ ਸਕਿਆ ਜੀ। ਇਹ ਹਾਲਾਤ ਨੇ ਜਿਹਦੇ ਕਰਕੇ ਸ਼੍ਰੋਮਣੀ ਸਿੱਖ ਗੁਰਦੁਆਰਾ ਐਕਟ 1971 ਦੇ ਸੈਕਸ਼ਨ 10 ਦੇ ਵਿੱਚ ਇਹਦੀ ਮੈਂਬਰੀ ਲਈ ਸ਼ਰਤਾਂ ਪੂਰੀਆਂ ਨਾ ਕਰਨ ਕਰਕੇ ਮਨਜਿੰਦਰ ਸਿੰਘ ਸਰਸਾ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ। ਸਰਸਾ ਕਹਿੰਦਾ ਕਿ ਉਹ ਚੋਣ ਬੋਰਡ ਦੇ ਡਾਇਰੈਕਟਰ ਤੋਂ ਇਹੀ ਉਮੀਦ ਸੀ ਉਹਨੂੰ ਕਿ ਉਹ ਵਿਰੋਧੀਆਂ ਦੇ ਨਾਲ ਮਿਲ ਕੇ ਇੱਕ ਪਾਸੜ ਸਟੈਪ ਜਿਹੜਾ ਉਹ ਚੁੱਕ ਰਿਹਾ। ਇਹ ਵੀ ਕਿਹਾ ਕਿ ਉਹ ਹਾਈ ਕੋਰਟ ਦੇ ਵਿੱਚ ਸੁਣਵਾਈ ਦੇ ਦੌਰਾਨ ਇਹਦਾ ਨਿਤਾਰਾ ਹੋ ਜਾਊਗਾ। ਹੁਣ ਸਵਾਲ ਇਹ ਆ, ਵਿਰੋਧੀ ਧਿਰਾਂ ਇਹ ਕਰ ਰਹੀਆਂ ਨੇ ਕਿ ਤੁਹਾਨੂੰ ਪੰਜਾਬੀ ਗੁਰਮੁਖੀ ਨਹੀਂ ਆਉਂਦੀ ਜਾਂ ਤੁਹਾਨੂੰ ਗੁਰਬਾਣੀ ਦੀ ਨੌਲੇਜ ਨਹੀਂ ਗੀ। ਜੇ ਤੁਹਾਨੂੰ ਇਹਨਾਂ ਚੀਜ਼ਾਂ ਦੀ ਨੌਲੇਜ ਨਹੀਂ ਤਾਂ ਸਿੱਖਾਂ ਦੀਆਂ ਇਹ ਅਹਿਮ ਸੰਸਥਾਵਾਂ ਦੇ ਉੱਤੇ ਤੁਸੀਂ ਕਾਬਜ ਹੋ ਕੇ ਕਿਉਂ ਬੈਠੇ ਹੋ ਤੇ ਉਹ ਜੱਫਾ ਜਿਹੜਾ ਉਹ ਛੱਡਣਾ ਕਿਉਂ ਨਹੀਂ ਚਾਹੁੰਦੇ। ਵੈਸੇ ਇਸ ਤਰ੍ਹਾਂ ਦਾ ਟੈਸਟ ਤਾਂ ਜਦੋਂ ਬੇਸ਼ੱਕ ਚੁਣ ਕੇ ਆ ਜੇ, ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਚੁਣ ਕੇ ਆ ਜੇ, ਉਹਦਾ ਟੈਸਟ ਜਿਹੜਾ ਪ੍ਰਧਾਨ ਬਣਦਾ ਉਹਦਾ ਟੈਸਟ ਇਹ ਲਾਜ਼ਮੀ ਹੋਣਾ ਚਾਹੀਦਾ। ਜਿਹੜਾ ਇੱਥੇ ਸਿੱਖ ਗੁਰਦੁਆਰਾ ਕਮਿਸ਼ਨ ਹੈ ਉਹਨੂੰ ਇਹ ਲਾਜ਼ਮੀ ਕਰਨਾ ਚਾਹੀਦਾ ਇਦਾਂ ਦਾ ਟੈਸਟ। ਤੇ ਜੇ ਇਦਾਂ ਦਾ ਟੈਸਟ ਲਾਜ਼ਮੀ ਹੋ ਗਿਆ ਤੇ ਮੈਨੂੰ ਲੱਗਦਾ ਪ੍ਰਧਾਨ ਲੱਭਣਾ ਔਖਾ ਹੋ ਜਾਣਾ ਜੀ, ਕਿਹਨੂੰ ਬਣਾਈਏ। ਬਿਲਕੁਲ ਸਹੀ ਹੈ ਜੀ, ਪਰ ਲੈਣਾ ਨਹੀਂ ਨਾ ਇਹ ਟੈਸਟ ਇਹਨਾਂ ਨੇ। ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਗੁਜਰਾਤ ਦੀ ਬੰਦਰਗਾਹ ਤੋਂ ਕਰੋੜਾਂ ਦੀ ਹੈਰੋਇਨ ਫੜੀ ਗਈ ਹੈ। ਦੇਖੋ, ਇਹ ਪਿਛਲੇ ਦਿਨਾਂ ਤੋਂ ਖਬਰ ਜਿਹੜੀ ਆ ਉਹ ਹੌਲੀ ਹੌਲੀ ਮਗਦੀ ਹੁਣ ਇਹਦੀ ਡਿਟੇਲ ਸਾਹਮਣੇ ਆਉਣੀ ਸ਼ੁਰੂ ਹੋਈ ਆ। ਜਿਹੜੀ ਇਹ ਬੰਦਰਗਾਹ ਹੈ ਇਹ ਅਦਾਨੀ ਦੀ ਆ। ਰੈਵਨਿਊ ਇੰਟੈਲੀਜੈਂਸ ਡਾਇਰੈਕਟੋਰੇਟ ਨੇ ਕੱਛ ਡਿਸਟ੍ਰਿਕਟ ਦੇ ਵਿੱਚ ਮੁੰਦਰਾ ਬੰਦਰਗਾਹ ਤੋਂ 2 ਕੰਟੇਨਰਾਂ ਦੇ ਵਿੱਚ 3000 ਕਿਲੋ ਹੈਰੋਇਨ ਬਰਾਮਦ ਕੀਤੀ ਆ। 15,000 ਕਰੋੜ ਰੁਪਏ ਦਾ ਮੁੱਲ ਹੈ ਖੁੱਲੀ ਮੰਡੀ ਦੇ ਵਿੱਚ। ਇੱਕ ਹਸਬੈਂਡ ਵਾਈਫ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਜਿਹੜਾ ਕਿ ਚੇਨਈ ਦੇ ਨਾਲ ਸੰਬੰਧਿਤ ਹੈ, ਜਦੋਂ ਕਿ ਆਂਧਰਾ ਪ੍ਰਦੇਸ਼ ਦੇ ਵਿੱਚ ਇਹਨਾਂ ਦੀ ਕੰਪਨੀ ਦਾ ਐਡਰੈਸ ਦੱਸਿਆ ਗਿਆ। ਅਫਗਾਨਿਸਤਾਨ ਤੋਂ ਇਹ ਡਰੱਗ ਆਈ ਹੈ। DRI ਨੇ ਕੁਝ ਦਿਨ ਪਹਿਲਾਂ ਕੰਟੇਨਰ ਜ਼ਬਤ ਕਰਕੇ ਸੈਂਪਲ ਲਈ ਭੇਜੇ ਸੀਗੇ। ਫੋਰੈਂਸਿਕ ਜਾਂਚ ਤੋਂ ਬਾਅਦ ਇਹ ਪੁਸ਼ਟੀ ਹੋ ਗਈ ਕਿ ਹੈਰੋਇਨ ਹੀ ਹੈ। ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਦੇ ਵਿੱਚ ਰਜਿਸਟਰਡ ਇੱਕ ਟ੍ਰੇਡਿੰਗ ਕੰਪਨੀ ਦੇ ਵੱਲੋਂ ਇਹ ਮੰਗਵਾਇਆ ਗਿਆ ਸੀਗਾ। ਸੈਮੀ ਪ੍ਰੋਸੈਸ ਟਾਕਸਟੋਨ ਦੇ ਨਾਂ ਦੇ ਹੇਠ ਮੰਗਵਾਇਆ ਗਿਆ। ਇਹ ਅਫਗਾਨਿਸਤਾਨ ਤੋਂ ਈਰਾਨ ਦੀ ਬੰਦਰ ਅਬਾਸ ਬੰਦਰਗਾਹ ਦੇ ਰਾਹੀਂ ਗੁਜਰਾਤ ਦੀ ਮੁੰਦਰਾ ਬੰਦਰਗਾਹ ਦੇ ਉੱਤੇ ਪਹੁੰਚਿਆ। ਇਹ 2000 ਕਿਲੋ ਹੈਰੋਇਨ ਇੱਕ ਕੰਟੇਨਰ ਦੇ ਵਿੱਚੋਂ ਤੇ 999 ਕਿਲੋ ਹੈਰੋਇਨ ਦੂਜੇ ਕੰਟੇਨਰ ਦੇ ਵਿੱਚੋਂ ਬਰਾਮਦ ਕੀਤੀ ਗਈ ਆ। ਮਾਂਡਵੀ ਦੇ ਵਿੱਚ ਵੀ ਛਾਪੇਮਾਰੀ ਕੀਤੀ ਗਈ ਆ, ਅਹਿਮਦਾਬਾਦ ਛਾਪੇਮਾਰੀ ਕੀਤੀ ਗਈ ਆ, ਦਿੱਲੀ, ਚੇਨਈ, ਗਾਂਧੀ ਧਾਮ ਦੇ ਵਿੱਚ ਛਾਪੇਮਾਰੀ ਕੀਤੀ ਗਈ ਆ। ਇਹ ਆਸ਼ੀ ਟ੍ਰੇਡਿੰਗ ਕੰਪਨੀ ਦੇ ਨਾਂ ਦੇ ਹੇਠ M ਸੁਧਾਕਰ ਤੇ ਉਹਦੀ ਪਤਨੀ ਦੁਰਗਾ ਵੈਸ਼ਾਲੀ ਦੇ ਵੱਲੋਂ ਕੰਪਨੀ ਚਲਾਈ ਜਾਂਦੀ ਆ। ਇਹਨਾਂ ਦੋਨਾਂ ਨੂੰ ਅਰੈਸਟ ਕਰਕੇ ਕੱਛ ਲਿਆਂਦਾ ਗਿਆ। ਭੁੱਜ ਕਸਬੇ ਦੀ ਅਦਾਲਤ ਦੇ ਵਿੱਚ NDPS ਐਕਟ ਦੇ ਤਹਿਤ ਪੇਸ਼ ਕੀਤਾ ਗਿਆ। ਇਹਦੀ ਹਿਰਾਸਤ ਜਿਹੜੀ ਮੰਗੀ ਗਈ ਆ 2988 ਕਿਲੋ ਹੈਰੋਇਨ ਦੇ ਮਾਮਲੇ ਦੇ ਵਿੱਚ, ਜਿਹਨੂੰ ਟਾਕਸਟੋਨ ਕਹਿ ਕੇ ਮੰਗਵਾਇਆ ਗਿਆ ਸੀ। ਇਹ 10 ਦਿਨਾਂ ਦੀ DRI ਦੀ ਹਿਰਾਸਤ ਦੇ ਵਿੱਚ ਇਹਨਾਂ ਨੂੰ ਭੇਜਿਆ ਗਿਆ।
ਇਹ ਗੇਮ ਲੰਬੇ ਸਮੇਂ ਤੋਂ ਖੇਡੀ ਜਾ ਰਹੀ ਹੈ। ਇਸੇ ਸਾਲ ਜੂਨ ਮਹੀਨੇ ਦੇ ਵਿੱਚ ਟੈਲਕਮ ਪਾਊਡਰ ਦੇ ਨਾਂ ਦੇ ਹੇਠ ਇਸੇ ਤਰ੍ਹਾਂ ਦੇ ਕੰਟੇਨਰ ਆਏ ਸੀਗੇ, ਜਿਨ੍ਹਾਂ ਨੂੰ ਟਰੱਕ ਦੇ ਵਿੱਚ ਭਰ ਕੇ ਭੇਜ ਦਿੱਤਾ ਗਿਆ। ਤੇ ਹੈਰਾਨੀ ਵਾਲੀ ਗੱਲ ਇਹ ਆ, ਐਡਰੈਸ ਇਹੀ ਸੀਗਾ, ਇਹ ਉਸ ਜਗ੍ਹਾ ਦੇ ਉੱਤੇ ਟਰੱਕ ਨਹੀਂ ਗਏ, ਨਾ ਇਹ ਟਰੱਕ ਕਿਸੇ ਜਿਹੜਾ ਟੋਲ ਪਲਾਜ਼ਾ ਉਹਦੇ ਤੋਂ ਲੰਘੇ ਆ। ਫਿਰ ਇਹ ਟਰੱਕ ਕਿੱਥੇ ਗਏ, ਕਿਸ ਜਗ੍ਹਾ ਦੇ ਉੱਤੇ ਗਏ, ਕਿਵੇਂ ਗਏ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਨੇ। ਤੋ ਜਿਵੇਂ ਮੈਂ ਕਿਹਾ ਕਿ ਗੱਲ ਤਾਂ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਸੀ, ਪਰ ਜਿੰਨੀ ਦੇਰ ਤੱਕ ਉਹਦਾ ਵਿਸਥਾਰ ਨਹੀਂ ਹੈ, ਉਨੀ ਦੇਰ ਤੱਕ ਉਹਦੀ ਡਿਟੇਲ ਸਾਂਝੀ ਇਸ ਕਰਕੇ ਨਹੀਂ ਕੀਤੀ ਜਾ ਸਕਦੀ ਕਿ ਸੋਸ਼ਲ ਮੀਡੀਆ ਦੇ ਉੱਤੇ ਆਉਣ ਵਾਲੀ ਹਰ ਖਬਰ ਜਿਹੜੀ ਹੈ ਉਹ ਸੱਚੀ ਨਹੀਂ ਹੁੰਦੀ। ਕਈ ਵਾਰੀ ਹਾਂ ਸੁਲਗ ਰਹੀ ਸੀ, ਸੁਲਗਦਿਆਂ ਹੁਣ ਰਿਐਲਿਟੀ ਇਹਦੀ ਸਾਹਮਣੇ ਆਈ ਕਿ ਇਹ ਕੌਣ ਲੋਕ ਨੇ ਤੇ ਕਿਹਨਾਂ ਨੂੰ ਅਰੈਸਟ ਕੀਤਾ ਗਿਆ। ਬਾਬਾ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।